केजरीवाल वरतारा ਜਾਂ ਆਮ ਆਦਮੀ ਪਾਰਟੀ ਦਾ ਵਰਤਾਰਾ, ਉਹਦੇ ਬਾਰੇ ਅੱਜ ਆਪਾਂ ਜਦੋਂ ਗੱਲ ਸ਼ੁਰੂ ਕਰਨ ਲੱਗੇ ਹਾਂ ਤਾਂ ਮੇਰੇ ਜ਼ਿਹਨ ਦੇ ਵਿੱਚ KPS ਗਿੱਲ ਦੀ ਇੱਕ ਗੱਲ ਮੇਰੇ ਸਾਹਮਣੇ ਆ ਗਈ। ਚੰਡੀਗੜ੍ਹ ਦਰਿਆਈ ਪਾਣੀ ਜਾਂ ਹੋਰ ਜਿਹੜੇ ਮਸਲੇ ਆ, ਇਹ ਕੋਈ ਅਸਲ ਮਸਲੇ ਨਹੀਂ ਹੈਗੇ। ਅਸਲ ਮਸਲਾ ਇਕੱਲਾ ਇੱਕੋ ਹੀ ਸੀਗਾ ਕਿ ਸਿੱਖ ਜਿਹੜੇ ਆ ਉਹ ਹਿੰਦੂ ਸਮਾਜ ਦਾ ਜਿਹੜਾ ਦਾਬਾ ਜਿਹਾ ਵਾ, ਜਿਹੜੀ ਚੜ੍ਹਤ ਜੀ ਆ, ਉਹਨੂੰ ਉਹ ਪ੍ਰਵਾਨ ਨਹੀਂ ਕਰ ਪਾ ਰਹੇ। ਅੱਜ ਆਪਾਂ ਜਦੋਂ ਨਵੇਂ ਸੰਦਰਭ ਵਿੱਚ ਇਸ ਗੱਲ ਨੂੰ ਵਿਚਾਰਦੇ ਹਾਂ ਤਾਂ ਵਾਕਿਆ ਹੀ ਜਿਹੜਾ ਭਾਰਤ ਦੀ ਧਰਤੀ ਉੱਤੇ ਹਿੰਦੂਤਵਾ ਦਾ ਗਲਬਾ ਪਾਉਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਕਿ ਪੰਜਾਬ ਦੀ ਧਰਤੀ ਤੋਂ ਪੰਥ ਨੂੰ, ਸਿੱਖੀ ਨੂੰ, ਸਿੱਖਾਂ ਨੂੰ ਡਿਲੀਟ ਕਰਨਾ ਹੈ। ਇੱਥੇ ਬੜੇ ਢੰਗ ਤਰੀਕੇ ਵਰਤੇ ਜਾ ਰਹੇ ਨੇ। ਇਹਨਾਂ ਚੋਂ ਇੱਕ ਢੰਗ ਤਰੀਕਾ ਤਾਂ ਇਹੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਸਮਾਨ ਅੰਤਰ ਹੋਰ ਚੀਜ਼ਾਂ ਖੜੀਆਂ ਕੀਤੀਆਂ ਜਾਣ, ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸ਼ਾਨ ਹੈ ਉਹ ਘਟਾਈ ਜਾ ਸਕੇ। ਸਿੱਖ ਸਰੂਪ ਵਾਲੇ ਕਹਿੰਦੇ ਆ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ। ਅਸਲ ਵਿੱਚ ਉਹ ਗੁਰਮਤ ਦਾ ਪ੍ਰਚਾਰ ਕਰਾਉਣ ਦੀ ਬਜਾਏ ਉਹੀ ਸਾਰਾ ਕੁਝ ਕਹਿੰਦੇ ਆ ਜਿਹੜਾ ਕੁਝ ਹਿੰਦੂ ਫਲਸਫੇ ਅਨੁਸਾਰ ਹਿੰਦੂਆਂ ਨੇ ਕਹਿਣਾ। ਸਿੱਖ ਇਤਿਹਾਸ ਦਾ ਪੱਖ ਜਿਹੜਾ ਹੈ ਉਹਨੂੰ ਡਿਲੀਟ ਕਰਕੇ ਉਹਦੀ ਥਾਂ ਦੇ ਉੱਤੇ ਨਵਾਂ ਪੱਖ ਜਿਹੜਾ ਹੈਗਾ ਲਿਆਉਣ ਦੇ ਯਤਨ ਹੋ ਰਹੇ। ਪੰਜਾਬ ਦੇ ਵਿੱਚ ਜਾਂ ਜਿਹੜਾ ਵੀ ਦੁਨੀਆ ਭਰ ਦੇ ਵਿੱਚ ਮਾੜੀ ਜੀ ਅੱਖ ਖੋਲ ਕੇ ਰੱਖਦਾ ਸਿੱਖ, ਜੇ ਉਹਨੂੰ ਸਮਝਾਉਣਾ ਪਵੇ ਹੁਣ, ਮੈਨੂੰ ਲੱਗਦਾ ਹੈਗਾ ਵੀ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ, ਕਿਉਂਕਿ ਹੁਣ ਤਾਂ ਕੋਈ ਸਬੂਤ ਪ੍ਰੂਫ ਦੀ ਲੋੜ ਹੀ ਨਹੀਂ। ਸਿੱਖਾਂ ਦੇ ਬੱਚਿਆਂ ਦਾ ਸਕੂਲਾਂ ਦੇ ਵਿੱਚ ਕਿਸ ਤਰੀਕੇ ਨਾਲ ਹਿੰਦੀਕਰਨ ਹੋ ਰਿਹਾ, ਹਿੰਦੂਕਰਨ ਹੋ ਰਿਹਾ, ਉਹ ਚਰਚਾ ਵੀ ਅਸੀਂ ਅਕਸਰ ਆਪਦੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਿੰਦੇ ਹਾਂ। ਸਕੂਲਾਂ ਦੇ ਵਿੱਚ ਉਹਨਾਂ ਦੇ ਅਧਿਆਪਕ ਜਾਂ ਸਕੂਲ ਦਾ ਸਾਰਾ ਮਾਹੌਲ ਉਹਨਾਂ ਦੇ ਕੋਲੋਂ ਪੰਜਾਬੀ ਬੋਲੀ ਖੋਹ ਕੇ ਉਹਦੀ ਥਾਂ ਤੇ ਹਿੰਦੀ ਬੋਲੀ ਥੋਪਣ ਵਾਲਾ ਹੈ। ਨਾਲ ਦੀ ਨਾਲ ਉਹਨਾਂ ਦੇ ਕੋਲੋਂ ਸਿੱਖੀ ਜਿਹੜੀ ਆ ਉਹ ਖੋਹ ਕੇ ਹਿੰਦੂ ਨਗਰੀਏ ਦੀ ਜਿਹੜੀ ਸਿੱਖੀ ਆ ਉਹ ਥੋਪੀ ਜਾ ਰਹੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਆਪਾਂ ਕੇਜਰੀਵਾਲ ਵਰਤਾਰਾ ਜਾਂ ਆਮ ਆਦਮੀ ਪਾਰਟੀ ਦਾ ਵਰਤਾਰਾ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਦੇ ਹਾਂ, ਚਰਚਾ ਕਰਦੇ ਹਾਂ, ਉਹਦੇ ਬਾਰੇ ਅੱਜ ਆਪਾਂ ਜਦੋਂ ਗੱਲ ਸ਼ੁਰੂ ਕਰਨ ਲੱਗੇ ਹਾਂ ਤਾਂ ਮੇਰੇ ਜ਼ਿਹਨ ਦੇ ਵਿੱਚ KPS ਗਿੱਲ ਦੀ, ਜਿਹੜਾ ਕਿ ਪੰਜਾਬ ਦਾ ਬੁੱਚੜ ਰਿਹਾ, ਉਹਦੀ ਇੱਕ ਗੱਲ ਮੇਰੇ ਸਾਹਮਣੇ ਆ ਗਈ, ਜਿਹੜੀ 30 ਨਵੰਬਰ 1993 ਨੂੰ ਇੱਕ ਕਿਤਾਬ ਰਿਲੀਜ਼ ਹੋਣੀ ਸੀ ਦਿੱਲੀ 'ਚ। ਤੇ ਉਸ ਪ੍ਰੋਗਰਾਮ ਦੇ ਵਿੱਚ ਉਦੋਂ ਮਤਲਬ ਕਿ KPS ਗਿੱਲ ਦੀ ਬੜੀ ਤੂਤੀ ਬੋਲਦੀ ਸੀ। KPS ਗਿੱਲ ਨੂੰ ਬੜਾ ਵੱਡਾ ਭਾਰਤ ਦਾ ਨਾਇਕ ਮੰਨਿਆ ਜਾਂਦਾ ਸੀ ਤੇ ਉਸ ਮੌਕੇ KPS ਗਿੱਲ ਪੂਰਾ ਆਪਦੇ ਜਾਹੋ ਜਲਾਲ ਦੇ ਵਿੱਚ ਬੋਲਦਾ ਸੀ ਤੇ ਖਾੜਕੂ ਲਹਿਰ ਜਿਹੜੀ ਸੀ ਉਹਦੇ ਉੱਤੇ ਇੱਕ ਤਰੀਕੇ ਨਾਲ ਭਾਰਤੀ ਹਕੂਮਤ ਨੂੰ ਲੱਗਦਾ ਸੀ ਕਿ ਅਸੀਂ KPS ਗਿੱਲ ਨੂੰ ਮੋਹਰਾ ਬਣਾ ਕੇ ਕਾਬੂ ਪਾ ਲਿਆ। ਤੇ 1993 ਦੇ ਵਿੱਚ ਜਦੋਂ KPS ਗਿੱਲ ਇਸ ਪ੍ਰੋਗਰਾਮ 'ਚ ਬੋਲਿਆ, ਉਹਦੇ ਸ਼ਬਦ ਜਿਹੜੇ ਸੀ ਉਹ ਇਹ ਸੀਗੇ ਬਈ ਜਿਹੜਾ ਪੰਜਾਬ ਆ ਜਿੱਥੇ ਮੈਂ ਕੰਮ ਕਰਕੇ ਆਇਆ, ਉੱਥੇ ਮੁੱਖ ਇਤਰਾਜ਼ ਜਿਹੜਾ ਸੀ ਸਿੱਖਾਂ ਨੂੰ, ਉਹ ਹਿੰਦੂਆਂ ਦਾ ਗਲਬਾ ਸੀ ਤੇ ਉਹ ਹਿੰਦੂਆਂ ਦੇ ਗਲਬੇ ਤੋਂ ਸਿੱਖ ਮਨ ਬੜਾ ਦੁਖੀ ਸੀਗਾ ਤੇ ਜਿੰਨੇ ਕੁ ਬੰਦੇ ਮੈਂ ਮਾਰ ਦਿੱਤੇ ਆ, ਹੁਣ ਸਿੱਖਾਂ ਦੀ ਸੋਚਣੀ ਬਦਲ ਚੁੱਕੀ ਤੇ ਚੰਡੀਗੜ੍ਹ ਦਰਿਆਈ ਪਾਣੀ ਜਾਂ ਹੋਰ ਜਿਹੜੇ ਮਸਲੇ ਆ, ਇਹ ਕੋਈ ਅਸਲ ਮਸਲੇ ਨਹੀਂ ਹੈਗੇ। ਅਸਲ ਮਸਲਾ ਇਕੱਲਾ ਇੱਕੋ ਹੀ ਸੀਗਾ ਕਿ ਸਿੱਖ ਜਿਹੜੇ ਆ ਉਹ ਹਿੰਦੂ ਸਮਾਜ ਦਾ ਜਿਹੜਾ ਦਾਬਾ ਜਿਹਾ ਵਾ, ਜਿਹੜੀ ਚੜ੍ਹਤ ਜੀ ਆ, ਉਹਨੂੰ ਉਹ ਪ੍ਰਵਾਨ ਨਹੀਂ ਕਰ ਪਾ ਰਹੇ। ਇਹ ਗੱਲ ਜਦੋਂ KPS ਗਿੱਲ ਨੇ ਆਖੀ ਤਾਂ ਇਹ ਬੜੀ ਉਸ ਮੌਕੇ ਵੀ ਚਰਚਾ 'ਚ ਆਈ ਸੀ ਤੇ ਅੱਜ ਆਪਾਂ ਜਦੋਂ ਨਵੇਂ ਸੰਦਰਭ ਵਿੱਚ ਇਸ ਗੱਲ ਨੂੰ ਵਿਚਾਰਦੇ ਹਾਂ
ਤਾਂ ਵਾਕਿਆ ਹੀ ਜਿਹੜਾ ਭਾਰਤ ਦੀ ਧਰਤੀ ਉੱਤੇ ਹਿੰਦੂਤਵਾ ਦਾ ਗਲਬਾ ਪਾਉਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਕਿ ਪੰਜਾਬ ਦੀ ਧਰਤੀ ਤੋਂ ਪੰਥ ਨੂੰ, ਸਿੱਖੀ ਨੂੰ, ਸਿੱਖਾਂ ਨੂੰ ਡਿਲੀਟ ਕਰਨਾ ਹੈ। ਉਹਦੇ ਤਹਿਤ ਇੱਥੇ ਬੜੇ ਢੰਗ ਤਰੀਕੇ ਵਰਤੇ ਜਾ ਰਹੇ ਨੇ। ਇਹਨਾਂ ਚੋਂ ਇੱਕ ਢੰਗ ਤਰੀਕਾ ਤਾਂ ਇਹੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਸਮਾਨ ਅੰਤਰ ਹੋਰ ਚੀਜ਼ਾਂ ਖੜੀਆਂ ਕੀਤੀਆਂ ਜਾਣ, ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸ਼ਾਨ ਹੈ ਉਹ ਘਟਾਈ ਜਾ ਸਕੇ। ਇੱਥੇ ਇੰਨੇ ਜ਼ਿਆਦਾ ਗੁਰੂ ਕਹਾਉਣ ਵਾਲੇ ਨਕਲੀ ਬੰਦੇ, ਦੇਹਧਾਰੀ ਗੁਰੂਡਮ ਖੜਾ ਕਰ ਦੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰਤਾ ਹੈ ਉਹਨੂੰ ਧੁੰਦਲਾ ਕੀਤਾ ਜਾ ਸਕੇ। ਕਿ ਗੁਰੂ ਤਾਂ ਆ ਹੁੰਦੇ ਆ ਜੀ ਦੁਨਿਆਵੀ ਬੰਦੇ, ਜਿਹੜੇ ਲੋਕਾਂ ਨੂੰ ਮਿਲਣ ਗਿਲਣ ਤੇ ਜਿਨ੍ਹਾਂ ਨਾਲ ਗੱਲਾਂ ਕੀਤੀਆਂ ਜਾ ਸਕਣ। ਤੇ ਇਸ ਤਰੀਕੇ ਨਾਲ ਸਿੱਖਾਂ ਨੂੰ ਹੌਲੀ ਹੌਲੀ ਉਹਨਾਂ ਦੇ ਮਨ ਦੇ ਅੰਦਰ ਪੁਸ਼ਤ ਦਰ ਪੁਸ਼ਤ ਸਿੱਖੀ ਦੇ ਕੋਰ ਤੋਂ, ਸਿੱਖੀ ਦੀ ਜੜ ਤੋਂ, ਉਹਨਾਂ ਦੇ ਮੂਲ ਤੋਂ ਤੋੜਿਆ ਜਾ ਸਕੇ। ਦੂਸਰਾ ਇਹ ਹੈਗਾ ਵੀ ਜਿਵੇਂ ਦਰਬਾਰ ਸਾਹਿਬ ਆ ਅੰਮ੍ਰਿਤਸਰ, ਇਹਦਾ ਹਰਮੰਦਰ ਸਾਹਿਬ ਅਸੀਂ ਨਾਂ ਲੈਂਦੇ ਕਰਦੇ ਆ, ਤੇ ਇੱਕ ਮੰਦਰ ਅੱਖਰ ਆਉਣ ਦੇ ਨਾਲ ਅਗਲਿਆਂ ਨੇ ਇਸ ਚੀਜ਼ ਨੂੰ ਕਿਵੇਂ ਵਰਤਿਆ ਕਿ ਜੀ ਇਹ ਵੀ ਹਿੰਦੂਆਂ ਦਾ ਇੱਕ ਮੰਦਰ ਹੀ ਆ, ਇਹ ਵਿਸ਼ਨੂੰ ਦਾ ਮੰਦਰ ਆ ਜੀ। ਤੇ ਇਸ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਹੁਤ ਸਾਰੇ ਮੰਦਰ ਜਿਹੜੇ ਆ ਉਹ ਨਵੇਂ ਉਸਾਰੇ ਗਏ ਨੇ। ਪਿਛਲੇ 15-20 ਸਾਲ ਤੋਂ ਮੈਂ ਇੱਥੇ ਅੰਮ੍ਰਿਤਸਰ ਰਹਿਣਾ। ਮੈਂ 1997-98 ਤੋਂ ਅੰਮ੍ਰਿਤਸਰ ਆ ਗਿਆ, ਪਿੰਡ ਲੁਧਿਆਣੇ ਜ਼ਿਲ੍ਹੇ ਤੋਂ, ਘਮਾਣ ਤੋਂ ਉੱਠ ਕੇ। ਦਰਬਾਰ ਸਾਹਿਬ ਦੇ ਆਲੇ ਦੁਆਲੇ ਗਲੀਆਂ ਜੀਆਂ ਦੇ ਵਿੱਚ ਬੜੇ ਨਿੱਕੇ ਵੱਡੇ ਮੰਦਰ ਜਿਹੜੇ ਆ ਮੈਂ ਆਪਦੇ ਸਾਹਮਣੇ ਬਣਦੇ ਦੇਖੇ। ਪਹਿਲਾਂ ਉਹ ਦੁਕਾਨ ਹੁੰਦੀ ਆ, ਫਿਰ ਥੋੜੇ ਦਿਨਾਂ ਬਾਅਦ ਉਹਦੇ ਚ ਮੂਰਤੀਆਂ ਰੱਖ ਕੇ ਉਹਨੂੰ ਉਹ ਮੰਦਰ ਬਣਾ ਲਿਆ। ਇਹਦਾ ਅਸਰ ਕੀ ਪੈਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਮਾਜ ਹੋਏਗਾ 100-200 ਸਾਲ ਬਾਅਦ, ਉਹ ਕਹੇਗਾ ਕਿ ਦੇਖੋ ਜੀ ਆਲੇ ਦੁਆਲੇ ਇੰਨੇ ਮੰਦਰ ਆ ਹਿੰਦੂਆਂ ਦੇ, ਵਿਚਾਲੇ ਇਹ ਵੀ ਇੱਕ ਮੰਦਰ ਹੀ ਆ, ਹਰਮੰਦਰ ਸਾਹਿਬ। ਅੰਗਰੇਜ਼ੀ ਚ ਗੋਲਡਨ ਟੈਂਪਲ ਵੀ ਕਹਿੰਦੇ ਆ। ਟੈਂਪਲ ਕਦੇ ਵੀ ਗੁਰਦੁਆਰਾ ਸਾਹਿਬ ਨੂੰ ਜਾਂ ਦਰਬਾਰ ਸਾਹਿਬ ਨੂੰ ਪਰਿਭਾਸ਼ਿਤ ਨਹੀਂ ਕਰਦਾ। ਜਿਹੜੇ ਅਰਥ ਦਰਬਾਰ ਸਾਹਿਬ ਦੇ ਬਣਦੇ ਆ ਉਹ ਗੋਲਡਨ ਟੈਂਪਲ ਦੇ ਕਦੇ ਨਹੀਂ ਬਣਦੇ। ਪਰ ਹਿੰਦੀ ਦੇ ਵਿੱਚ ਦਰਬਾਰ ਸਾਹਿਬ ਜਾਂ ਹਰਮੰਦਰ ਸਾਹਿਬ ਤੋਂ ਵੀ ਗਾਹਾਂ ਅਗਲੇ ਸਵਰਨ ਮੰਦਰ ਕਹਿੰਦੇ ਆ, ਵੀ ਸੋਨੇ ਦਾ ਮੰਦਰ। ਦਰਬਾਰ ਸਾਹਿਬ ਸਾਡਾ ਪੁਰਾਤਨ ਜਿਹੜਾ ਸ਼ਬਦ ਆ ਉਹ ਚੱਲਿਆ ਆਉਂਦਾ, ਉਹਦੀ ਥਾਂ ਤੇ ਚਲੋ ਅਸੀਂ ਹਰਮੰਦਰ ਸਾਹਿਬ ਜੇ ਕਹਿਣ ਲੱਗ ਪਏ ਤਾਂ ਉਹਦੇ ਵਿੱਚੋਂ ਵੀ ਹਰੀ ਦਾ ਮੰਦਰ ਜਾਂ ਹਰਮੰਦਰ ਦੇ ਇੱਕ ਅਰਥ ਬਣਦੇ ਸੀ। ਪਰ ਹੁਣ ਗੋਲਡਨ ਟੈਂਪਲ ਜਿਹਦੀ ਵਿਆਖਿਆ ਉਹਨਾਂ ਨੇ ਸਵਰਨ ਮੰਦਰ ਦੇ ਰੂਪ ਚ ਕਰ ਲਈ, ਤੇ ਆਲੇ ਦੁਆਲੇ ਸੈਂਕੜੇ ਹੋਰ ਮੰਦਰਾਂ ਦੇ ਵਿਚਾਲੇ ਇੱਕ ਹੋਰ ਮੰਦਰ ਆ ਜੀ, ਜਾਣੀ ਕਿ ਹਿੰਦੂਆਂ ਦਾ ਸਥਾਨ ਆ, ਇਹ ਤਾਂ ਜੀ ਹਿੰਦੂ ਤੀਰਥ ਵਾ। ਇਸ ਤਰੀਕੇ ਦੀ ਵਿਆਖਿਆ ਘੜਨ ਕਢਾਉਣ ਦੇ ਲਈ ਪਿੱਛੇ ਜੇ ਇੱਥੇ ਇੱਕ ਇਹ ਰੌਲਾ ਪਿਆ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੀ ਉਸਾਰੀਆਂ ਹੋ ਰਹੀਆਂ ਨੇ, ਉੱਥੇ ਜਿਹੜੀਆਂ ਇੱਟਾਂ ਵਰਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਰਾਮ ਲਿਖਿਆ ਹੋਇਆ। ਉਦੋਂ ਬੜਾ ਇੱਥੇ ਵਿਰੋਧ ਹੋਇਆ ਕਿ ਤੁਸੀਂ ਤਾਂ 200-400 ਸਾਲ ਬਾਅਦ, ਜਿਵੇਂ ਅਯੋਧਿਆ ਦੇ ਵਿੱਚ ਬਾਬਰੀ ਮਸਜਿਦ ਬਾਰੇ ਉੱਥੇ ਕਹਿਤਾ ਕਿ ਆਹ ਦੇਖੋ ਜੀ ਨਿਸ਼ਾਨੀਆਂ ਨਿਕਲ ਆਈਆਂ ਪੁਰਾਣੀਆਂ। ਸੋ ਇਸ ਤਰੀਕੇ ਦੇ ਕੰਮ RSS ਦੇ ਏਜੰਡੇ ਆ, ਜਿਹੜਾ ਛਪਿਆ ਪਹਿਲੋਂ ਚਰਚਾ ਚ ਆਉਂਦਾ ਵੀ ਉਹਦੇ ਚ ਲਿਖਿਆ ਵੀ ਐਂ ਕਰੋ ਉਹ ਕਰੋ, ਇਹ ਚੀਜ਼ਾਂ ਉਹ ਚ ਵੀ ਲਿਖੀਆਂ ਹੋਈਆਂ ਨੇ ਕਿ ਹੋਰ ਧਰਮਾਂ ਦੇ ਅਸਥਾਨਾਂ ਦੇ ਕੋਲ ਹਿੰਦੂ ਚੀਜ਼ਾਂ ਦੱਬ ਦਿਓ, ਹਿੰਦੂ ਸਿੰਬਲ ਦੱਬ ਦਿਓ, ਮੁੜ ਕੇ ਰੌਲਾ ਪਾ ਲਓ, ਫਿਰ ਕਹੋ ਜੀ ਇਹ ਤਾਂ ਹਿੰਦੂ ਚੀਜ਼ ਹੈ, ਹਿੰਦੂ ਅਸਥਾਨ ਆ। ਸੋ ਦਰਬਾਰ ਸਾਹਿਬ ਨੂੰ, ਗੁਰੂ ਸ਼ਬਦ ਨੂੰ ਜਾਂ ਸਿੱਖਾਂ ਦੇ ਹੋਰ ਸੰਕਲਪਾਂ ਨੂੰ ਇੱਕ ਤਰੀਕੇ ਨਾਲ ਹਿੰਦੂ ਨਜ਼ਰੀਏ ਤੋਂ ਉਹਨਾਂ ਨੂੰ ਦੇਖਣ ਦਾ, ਪ੍ਰਭਾਸ਼ਿਤ ਕਰਨ ਦਾ ਜਿਹੜਾ ਵੇਵ ਹਵਾ, ਜਿਹੜੀ ਲਹਿਰ ਮੁਹਿੰਮ ਤੋਰੀ ਹੋਈ ਆ, ਉਹਦੇ ਆਪਦੇ ਰੰਗ ਰੂਪ ਨੇ। ਫਿਰ ਇੱਕ ਡੇਰਾਵਾਦ ਆ, ਸਾਧਵਾਦ ਆ, ਜਿਹੜਾ ਸਿੱਖਾਂ ਦਾ ਬਾਹਮਣੀਕਰਨ ਕਰ ਰਿਹਾ, ਔਰ ਹਿੰਦੂਆਂ ਦੇ ਸਾਧ ਜਿਹੜਾ ਕੁਝ ਹਿੰਦੀ ਚ ਕਹਿੰਦੇ ਆ, ਸਾਡੇ ਸਿੱਖਾਂ ਦੇ ਸਾਧ ਉਹ ਕੁਝ ਪੰਜਾਬੀ ਚ ਕਹਿਣ ਲੱਗ ਪੈਂਦੇ ਆ। ਟੈਲੀਵਿਜ਼ਨ ਚੈਨਲਾਂ ਦੇ ਉੱਤੇ ਜੋ ਸਿੱਖ ਸਰੂਪ ਵਾਲੇ ਕਹਿੰਦੇ ਆ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ,
ਅਸਲ ਵਿੱਚ ਉਹ ਗੁਰਮਤ ਦਾ ਪ੍ਰਚਾਰ ਕਰਨ ਕਰਾਉਣ ਦੀ ਬਜਾਏ ਉਹੀ ਸਾਰਾ ਕੁਝ ਕਹਿੰਦੇ ਆ ਜਿਹੜਾ ਕੁਝ ਹਿੰਦੂ ਫਲਸਫੇ ਅਨੁਸਾਰ ਹਿੰਦੂਆਂ ਨੇ ਕਹਿਣਾ। ਗੁਰਬਾਣੀ ਦੀ ਵਿਆਖਿਆ ਜਿਹੜੀ ਆ ਉਹ ਹਿੰਦੂ ਤਵੀ ਨਜ਼ਰੇ ਨਾਲ ਮਿਲ ਕੇ ਹੋ ਰਹੀ ਹੈ। ਸਿੱਖ ਇਤਿਹਾਸ ਦਾ ਪੱਖ ਜਿਹੜਾ ਹੈ ਉਹਨੂੰ ਡਿਲੀਟ ਕਰਕੇ ਉਹਦੀ ਥਾਂ ਦੇ ਉੱਤੇ ਨਵਾਂ ਪੱਖ ਜਿਹੜਾ ਹੈਗਾ ਲਿਆਉਣ ਦੇ ਯਤਨ ਹੋ ਰਹੇ। ਇੱਕ ਪੂਰੀ ਦੀ ਪੂਰੀ ਕੌਮ ਜਿਹੜੀ ਆ ਉਹਦਾ ਘਾਣ ਕਰਕੇ ਉਹਦਾ ਹਿੰਦੂਕਰਨ ਕਰਨ ਦੀ ਜਿਹੜੀ ਸਾਜ਼ਿਸ਼ ਹੈ ਉਹਦੇ ਬਾਰੇ ਪੰਜਾਬ ਦੇ ਵਿੱਚ ਜਾਂ ਜਿਹੜਾ ਵੀ ਦੁਨੀਆ ਭਰ ਦੇ ਵਿੱਚ ਮਾੜੀ ਜੀ ਅੱਖ ਖੋਲ ਕੇ ਰੱਖਦਾ ਸਿੱਖ, ਜੇ ਉਹਨੂੰ ਸਮਝਾਉਣਾ ਪਵੇ ਹੁਣ, ਮੈਨੂੰ ਲੱਗਦਾ ਹੈਗਾ ਵੀ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ, ਕਿਉਂਕਿ ਹੁਣ ਤਾਂ ਕੋਈ ਸਬੂਤ ਪ੍ਰੂਫ ਦੀ ਲੋੜ ਹੀ ਨਹੀਂ। ਹੁਣ ਤਾਂ ਸਾਰਾ ਕੁਝ ਅਸੀਂ ਅੱਖੀਂ ਹੱਡੀ ਹੰਢਾ ਰਹੇ ਹਾਂ, ਸਾਡੇ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਕਿ ਕਿਵੇਂ ਸਿੱਖਾਂ ਦੇ ਕੋਲੋਂ ਸਿੱਖੀ ਖੋਹ ਕੇ ਉਹਦੀ ਥਾਂ ਤੇ ਹੋਰ ਕੁਝ ਭਰਿਆ ਜਾ ਰਿਹਾ। ਸਿੱਖਾਂ ਦੇ ਬੱਚਿਆਂ ਦਾ ਸਕੂਲਾਂ ਦੇ ਵਿੱਚ ਕਿਸ ਤਰੀਕੇ ਨਾਲ ਹਿੰਦੀਕਰਨ ਹੋ ਰਿਹਾ, ਹਿੰਦੂਕਰਨ ਹੋ ਰਿਹਾ, ਉਹ ਚਰਚਾ ਵੀ ਅਸੀਂ ਅਕਸਰ ਆਪਦੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਿੰਦੇ ਹਾਂ। ਸਾਡੇ ਆਪਦੇ ਬੱਚਿਆਂ ਨੂੰ ਅਸੀਂ ਬੜਾ ਬੋਝ ਕੇ ਰੱਖਦੇ ਹਾਂ ਵੀ ਕਿੱਥੇ ਲਕੋਲੀਏ, ਕਿਉਂਕਿ ਸਕੂਲਾਂ ਦੇ ਵਿੱਚ ਉਹਨਾਂ ਦੇ ਅਧਿਆਪਕ ਜਾਂ ਸਕੂਲ ਦਾ ਸਾਰਾ ਮਾਹੌਲ ਉਹਨਾਂ ਦੇ ਕੋਲੋਂ ਪੰਜਾਬੀ ਬੋਲੀ ਖੋਹ ਕੇ ਉਹਦੀ ਥਾਂ ਤੇ ਹਿੰਦੀ ਬੋਲੀ ਥੋਪਣ ਵਾਲਾ ਹੈ। ਫਿਰ ਨਾਲ ਦੀ ਨਾਲ ਉਹਨਾਂ ਦੇ ਕੋਲੋਂ ਸਿੱਖੀ ਜਿਹੜੀ ਆ ਉਹ ਖੋਹ ਕੇ ਹਿੰਦੂ ਨਜ਼ਰੀਏ ਦੀ ਜਿਹੜੀ ਸਿੱਖੀ ਆ ਉਹ ਥੋਪੀ ਜਾ ਰਹੀ। ਇਸ ਸਾਰੇ ਕਾਸੇ ਨਾਲ ਸਾਡੇ ਕੌਮ ਦੇ ਹਿੱਤਾਂ ਨੂੰ ਸੱਟ ਵੱਜ ਰਹੀ ਆ ਤੇ ਹਿੰਦੂ ਦਾ ਗਲਬਾ ਜਿਹੜਾ ਹੈ ਉਹ ਦਿਨੋਂ ਦਿਨ ਵੱਧ ਰਿਹਾ। ਇੱਕ ਵਕਤ ਸੀ ਜਦੋਂ ਸਾਡੇ ਲੋਕ ਜਿਹੜੇ ਆ ਇਸ ਗਲਬੇ ਦੇ ਖਿਲਾਫ ਉੱਠੇ, ਲੜੇ, ਅੜੇ, ਉਹਨਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਘਾਣ ਹੋਇਆ, ਮਨੁੱਖੀ ਹੱਕਾਂ ਦਾ ਕਤਲੇਆਮ, ਨਸਲਕੁਸ਼ੀ ਹੋਈ। ਉਹ ਸਾਰੇ ਕਾਸੇ ਦੀ ਜ਼ਿੰਮੇਵਾਰੀ ਬਿਆੰਤੇ ਬੁੱਚੜ ਵਰਗਿਆਂ ਨੂੰ, KPS ਗਿੱਲ ਵਰਗਿਆਂ ਨੂੰ, ਸਵਰਨ ਸਿੰਘ ਘੋਟਣੇ ਵਰਗਿਆਂ ਨੂੰ, ਸਮੇਧ ਸੈਣੀ ਵਰਗਿਆਂ ਨੂੰ, ਇਜ਼ਹਾਰ ਆਲਮ ਵਰਗਿਆਂ ਨੂੰ ਤੇ ਇਹੋ ਜਿਹੇ ਬਹੁਤ ਸਾਰੇ ਪੰਜਾਬ ਦੇ ਜਾਂ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਪੁਲਸੀਆਂ ਨੂੰ ਦਿੱਤੀ ਗਈ। ਬਹੁਤ ਸਾਰੇ ਇਹੋ ਜਿਹੇ ਸਿਆਸੀ ਲੋਕ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੀ ਕੌਮ ਦਾ ਜਿਹੜਾ ਹੈ ਉਸ ਦੌਰ ਵਿੱਚ ਘਾਣ ਕੀਤਾ ਤੇ ਜਿਹੜੇ ਲੜਨ ਵਾਲੇ ਯੋਧੇ ਸੀ ਉਹਨਾਂ ਨੂੰ ਹਰਾਉਣ 'ਚ, ਉਹਨਾਂ ਨੂੰ ਝੁਕਾਉਣ 'ਚ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਧੱਕਣ 'ਚ ਜਾਂ ਉਹਨਾਂ ਨੂੰ ਮਰਵਾਉਣ ਦੇ ਵਿੱਚ ਇਹ ਲੋਕ ਲੱਗੇ ਰਹੇ ਤੇ ਇਹਨੂੰ ਇਹ ਸਮਝਦੇ ਆ, ਇਹਨੂੰ ਇਹ ਕਹਿੰਦੇ ਆ ਵੀ ਅਸੀਂ ਮੁਲਕ ਦੀ ਸੇਵਾ ਕੀਤੀ, ਇਹ ਦੇਸ਼ ਦੀ ਸੇਵਾ, ਜਾਣੀ ਕਿ ਪੰਥ ਲਈ ਮਰਨ ਵਾਲਿਆਂ ਨੂੰ, ਪੰਥ ਦੀ ਗੱਲ ਕਰਨ ਵਾਲਿਆਂ ਨੂੰ ਮਰਵਾਉਣਾ, ਖਤਮ ਕਰਾਉਣਾ, ਇਹ ਜੀ ਮੁਲਕ ਦੀ ਸੇਵਾ। ਹੁਣ ਗੱਲ ਇਹ ਹੈ ਕਿ ਅੱਜ ਕੱਲ ਬੜੇ ਲੋਕ ਕਲਪਦੇ ਆ ਕਿ ਪੰਜਾਬ ਦਾ ਬੇੜਾ ਗਰਕ ਹੋ ਗਿਆ ਜੀ। ਬਹੁਤ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜੀ ਬਹੁਤ ਸਿੱਖੀ ਦਾ ਘਾਣ ਹੋ ਗਿਆ, ਸਿੱਖੀ ਦਾ ਬਾਹਮਣੀਕਰਨ ਹੋ ਰਿਹਾ। ਸਾਨੂੰ ਦੁੱਖ ਆਉਂਦਾ, ਅਸੀਂ ਵੀ ਇਹ ਗੱਲਾਂ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਬਹੁਤ ਸਾਰੇ ਭੈਣ ਭਰਾ ਇਹ ਹਾਲ ਦਹਾਈ ਮੇਰੀ ਜਾਂ ਸਾਡੇ ਹੋਰ ਜਿਹੜੇ TV 84 ਤੇ ਭੈਣ ਭਰਾ ਬੋਲਦੇ ਆ ਉਹਨਾਂ ਦੀ ਸੁਣਦੇ। ਮੇਰਾ ਇੱਕ ਸੱਜਣ ਆ ਜਿਹੜਾ ਸਿੱਖ ਸੰਘਰਸ਼ ਦੇ ਵਿੱਚ ਵੀ ਮੇਰਾ ਕਰੀਬੀ ਮਿੱਤਰ ਰਿਹਾ, ਉਹ ਵਕਤ ਦਾ ਮਾਰਿਆ ਹੋਇਆ ਹੁਣ ਵਿਦੇਸ਼ਾਂ 'ਚ ਆਪਦੇ ਦਿਨ ਕੱਟੀ ਕਰ ਰਿਹਾ। ਜਦੋਂ ਉਹਦੇ ਨਾਲ ਕਿਤੇ ਗੱਲ ਹੁੰਦੀ ਆ, ਉਹ ਭਰੇ ਹੋਏ ਮਨ ਦੇ ਨਾਲ ਇੱਕ ਹਿਰਖ ਕਰਦਾ, ਇੱਕ ਦੁੱਖ ਪ੍ਰਗਟਾਉਂਦਾ। ਉਹ ਕਹਿੰਦਾ ਹੈ ਕਿ ਆਪਾਂ ਜਿਨ੍ਹਾਂ ਲੋਕਾਂ ਲਈ ਲੜੇ, ਜਿਨ੍ਹਾਂ ਲੋਕਾਂ ਲਈ ਸਾਡੀ ਕੌਮ ਦੀ ਜਵਾਨੀ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਮੈਦਾਨ ਵਿੱਚ ਆਈ, ਉਹ ਸਿੱਖ ਭਾਈਚਾਰੇ ਨੇ ਹੀ ਆਪਾਂ ਨੂੰ ਫੜਾਇਆ, ਉਹਨਾਂ ਨੇ ਆਪਾਂ ਨੂੰ ਮਰਵਾਇਆ। ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਜਿੰਨਾ ਟਾਈਮ ਇਹ ਖਾੜਕੂਵਾਦ ਖਤਮ ਨਹੀਂ ਹੁੰਦਾ ਇੱਥੇ ਸੁੱਖ ਦਾ ਸਾਹ ਨਹੀਂ ਆਉਣਾ। ਇਹਨਾਂ ਨੇ ਤਾਂ ਆਪਾਂ ਨੂੰ 50 ਸਾਲ ਪਿੱਛੇ ਪਾਤਾ, ਖਾੜਕੂਆਂ ਨੇ, ਭਿੰਡਰਾਂ ਵਾਲਿਆਂ ਨੇ ਤੇ ਖਾੜਕੂਆਂ ਨੇ ਬਹੁਤ ਮਾੜਾ ਕਰ ਦਿੱਤਾ। ਇਹੋ ਜਿਹੀਆਂ ਗੱਲਾਂ ਇਹ ਲੋਕ ਕਰਦੇ ਰਹੇ ਤੇ ਇਹ ਲੋਕ ਹੀ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੀ ਕੌਮ ਦਾ, ਆਪਣੇ ਪੰਥ ਲਈ ਲੜਨ ਵਾਲਿਆਂ ਦਾ ਜਿੰਨਾ ਟਾਈਮ ਸਫਾਇਆ ਨਹੀਂ ਕਰਵਾ ਲਿਆ ਉਹਨਾਂ ਟਾਈਮ ਇਹ ਲੋਕ ਟਿਕੇ ਨਹੀਂ। ਹੁਣ ਬਹੁਤ ਸਾਰੇ ਉਹ ਕਹਿੰਦਾ ਹੁੰਦਾ ਮਾਰੇ ਗਏ, ਸ਼ਹੀਦ ਹੋ ਗਏ, ਬਹੁਤ ਸਾਰੇ ਵਿਦੇਸ਼ਾਂ ਨੂੰ ਭੱਜ ਗਏ, ਬਹੁਤ ਸਾਰੇ ਜਿਹੜੇ ਆ ਉਹ ਫੜੇ ਗਏ, ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ। ਤੇ ਹੁਣ ਜਦੋਂ ਉਹਨਾਂ ਸਾਰਿਆਂ ਦਾ ਭੋਗ ਪਵਾ ਲਿਆ ਗਿਆ ਜਿਹੜੇ ਲੜਦੇ ਮਰਦੇ ਸੀ,
ਉਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਜਿਹੜੇ ਲੜਦੇ ਸੀ, ਜਿਹੜੀਆਂ ਅੱਜ ਚੁੱਭਦੀਆਂ ਨੇ, ਅੱਜ ਉਹ ਕਹਿੰਦਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਬਈ ਇਹ ਚੀਜ਼ ਕੀ ਆ। ਮੈਨੂੰ ਉਦੋਂ ਸਰਦਾਰ ਕਪੂਰ ਸਿੰਘ ਜੀ ਦੇ ਬੋਲ ਚੇਤੇ ਆ ਜਾਂਦੇ ਆ। ਉਹ ਕਹਿੰਦੇ ਸੀ ਵੀ ਆਮ ਤੌਰ ਤੇ ਤਾਂ ਸਿੱਖਾਂ 'ਚ ਕੋਈ ਅਕਲ ਵਾਲਾ, ਕੋਈ ਸੂਝ-ਬੂਝ ਵਾਲਾ, ਕੋਈ ਜਿਹੜਾ ਸਮਝਦਾਰੀ ਵਾਲਾ ਬੰਦਾ ਉਹ ਆਉਂਦਾ ਨਹੀਂ ਸਿਆਸਤ ਵਿੱਚ, ਅਕਾਲੀ ਸਫਾਂ 'ਚ। ਪਰ ਜੇ ਆ ਜਾਵੇ ਤਾਂ ਇਹ ਸਭ ਤੋਂ ਪਹਿਲਾ ਕੰਮ ਇਹ ਕਰਦੇ ਆ ਵੀ ਉਹਦੇ ਦੁਆਲੇ ਹੋ ਜਾਂਦੇ ਆ, ਤੇ ਜਿੰਨਾ ਟਾਈਮ ਉਹ ਬੰਦਾ ਆਪਦੀ ਇੱਜ਼ਤ ਬਚਾਉਣ ਦੇ ਲਈ ਜਾਂ ਆਪਦੀ ਜਾਨ ਬਚਾਉਣ ਲਈ ਭੱਜ ਨਾ ਜਾਵੇ ਨਾ ਮੈਦਾਨ ਛੱਡ ਕੇ, ਉਹਨਾਂ ਟਾਈਮ ਇਹ ਟਿਕਦੇ ਨਹੀਂ ਤੇ ਬਾਅਦ ਫਿਰ ਕਲਪਦੇ ਆ ਵੀ ਆਪਣਾ ਕੁਝ ਬਣਦਾ। ਤੇ ਮੈਂ ਇਹ ਗੱਲ 1978 ਤੋਂ 1995 ਤੱਕ ਦੇ ਦੌਰ ਬਾਰੇ ਸਾਡੇ ਜਿਹੜੇ ਸੰਘਰਸ਼ ਵਾਲੇ ਭੈਣ ਭਰਾ ਉਹਨਾਂ ਦਾ ਇਹ ਗਿਲਾ, ਇੱਕ ਹਿਰਖ ਜਿਹੜਾ ਹੈ ਉਹ ਇੱਥੇ ਜ਼ਾਹਿਰ ਕਰ ਰਹੇ ਹਾਂ ਕਿ ਜਿਹੜੇ ਬਚ ਗਏ ਆ ਨਾ, ਉਹ ਇਸ ਗੱਲ ਦਾ ਵੀ ਦੁੱਖ ਬੜਾ ਉਹਨਾਂ ਨੂੰ ਕਿ ਦਿੱਲੀ ਵਾਲਿਆਂ ਨਾਲ ਲੜਦੇ ਸੀ, ਦਿੱਲੀ ਵਾਲੇ ਸਾਨੂੰ ਮਾਰਦੇ, ਅਸੀਂ ਉਹਨਾਂ ਨੂੰ ਮਾਰਦੇ, ਪਰ ਜਿਹੜੀ ਕੌਮ ਲਈ ਲੜਦੇ ਸੀ ਉਸ ਕੌਮ ਨੇ ਜੋ ਕੀਤਾ, ਸਾਨੂੰ ਫੜਾਉਣ 'ਚ, ਮਰਵਾਉਣ 'ਚ, ਸਾਡਾ ਘਾਣ ਕਰਵਾਉਣ ਦੇ ਵਿੱਚ ਜਿਹੜੇ ਲੋਕਾਂ ਦਾ ਨਾਂ ਆਉਂਦਾ ਉਹ ਸਿੱਖ ਪਰਿਵਾਰਾਂ 'ਚ ਹੀ ਜੰਮੇ ਸੀ। ਬਹੁਤ ਵੱਡੀ ਗਿਣਤੀ ਵਿੱਚ ਪੁਲਸੀਏ ਆ ਜਿਹੜੇ ਉਹ ਸਿੱਖ ਪਰਿਵਾਰਾਂ 'ਚ ਜੰਮੇ ਸੀ, ਜਿਨ੍ਹਾਂ ਨੇ ਸਾਡਾ ਘਾਣ ਕੀਤਾ। ਔਰ ਉਹਨਾਂ ਜ਼ੁਲਮ ਸ਼ਾਇਦ ਕੋਈ ਗੈਰ ਸਿੱਖ ਸਾਡੇ ਤੇ ਨਾ ਕਰਦਾ ਜਿੰਨਾ ਇਹਨਾਂ ਸਿੱਖ ਪਰਿਵਾਰਾਂ 'ਚ ਜੰਮੇ ਹੋਏ ਪੁਲਸੀਆਂ ਨੇ ਕੀਤਾ। ਜੋ ਬੁੱਚੜਪੁਣਾ, ਜੋ ਜ਼ੁਲਮ, ਜੋ ਅਤਿਆਚਾਰ, ਜੋ ਜ਼ਬਰ ਜਿਹੜਾ ਹੈ ਇਹਨਾਂ ਲੋਕਾਂ ਨੇ ਕੀਤਾ ਸਿੱਖ ਪਰਿਵਾਰਾਂ 'ਚ ਜੰਮਿਆ ਹੋਇਆਂ ਨੇ। ਬੇਅੰਤ ਸਿੰਘ ਵੀ ਸਿੱਖਾਂ ਦੇ ਪਰਿਵਾਰ 'ਚ ਹੀ ਜੰਮਿਆ ਹੋਇਆ ਸੀ, KPS ਗਿੱਲ ਵੀ ਸਿੱਖਾਂ ਦੇ ਪਰਿਵਾਰ 'ਚ ਜੰਮਿਆ। ਇਕੱਲੇ ਇਹ ਨਹੀਂ, ਆ ਜਿਹੜੇ ਬਾਦਲ ਵਰਗੇ ਜਾਂ ਹੋਰ ਸੀ ਲੋਕ, ਇਹਨਾਂ ਨੇ ਵੀ ਸਾਡੇ ਖਿਲਾਫ ਭੁਗਤਣ ਦੇ ਵਿੱਚ ਜ਼ਿਆਦਾ ਰੁਚੀ ਰੱਖੀ। ਤੇ ਅੱਜ ਜਦੋਂ ਸਾਰੀਆਂ ਗੱਲਾਂ ਨੰਗੀਆਂ ਚਿੱਟੀਆਂ ਹੋ ਚੁੱਕੀਆਂ ਨੇ, ਤੇ ਹੁਣ ਜਦੋਂ KPS ਗਿੱਲ ਦੇ ਆ ਬੋਲ ਜਿਹੜੇ ਮੈਂ ਸਾਂਝੇ ਕੀਤੇ ਆ ਕਿ ਸਿੱਖਾਂ ਦਾ ਮੁੱਖ ਇਤਰਾਜ਼ ਤਾਂ ਇਹੀ ਸੀ ਕਿ ਹਿੰਦੂ ਦਾ ਗਲਬਾ ਵੱਧ ਰਿਹਾ, ਤੇ ਜਿਹੜੇ ਬੰਦੇ ਜ਼ਿਆਦਾ ਉੱਭਰਦੇ ਸੀ ਜਾਂ ਜ਼ਿਆਦਾ ਵਿਰੋਧ ਕਰਦੇ ਸੀ, ਜਿੰਨੇ ਕੁ ਬੰਦੇ ਕਹਿੰਦਾ ਮੈਂ ਮਾਰ ਦਿੱਤੇ ਆ, ਜਿੰਨੇ ਕੁ ਸਿੱਖ ਮੈਂ ਮਾਰ ਦਿੱਤੇ ਆ ਨਾ, ਹੁਣ ਸਿੱਖਾਂ ਦੀ ਸੋਚ ਬਦਲ ਗਈ। ਸੋਚ ਨਹੀਂ ਬਦਲ ਗਈ ਸੀ, KPS ਗਿੱਲ ਜਿਹੜਾ ਸੀ ਉਹ ਇਹ ਦਾਵਾ ਅੱਧਾ ਕਰ ਰਿਹਾ ਸੀ ਸੱਚਾ, ਬਾਕੀ ਦਾ ਝੂਠਾ ਸੀ ਉਹਦਾ। ਸੋਚ ਨਹੀਂ ਬਦਲੀ, ਉਸ ਸੋਚ ਵਾਲਿਆਂ ਦੀ ਬੋਲ ਆਵਾਜ਼ ਬੰਦ ਕਰ ਦਿੱਤੀ। ਦੋ ਤਰੀਕਿਆਂ ਨਾਲ ਬੰਦਾ ਗੱਲ ਕਹਿੰਦਾ, ਇੱਕ ਗੰਨ ਨਾਲ, ਇੱਕ ਗੱਲ ਨਾਲ। ਗੰਨ ਵੀ ਖਾਮੋਸ਼ ਹੋ ਗਈ ਤੇ ਗੱਲ ਵੀ ਖਾਮੋਸ਼ ਹੋ ਗਈ, ਕਿਉਂਕਿ ਭਾਰਤ ਦੇ ਮੀਡੀਏ ਨੇ ਤੇ ਭਾਰਤੀ ਹਕੂਮਤ ਨੇ ਇਹ ਦੋ ਰਾਹ ਜਦੋਂ ਬੰਦ ਕਰਤੇ ਤਾਂ ਥੋੜਾ ਜਿਹਾ ਕੰਮ ਢਿੱਲਾ ਪੈ ਗਿਆ। ਪਰ ਗੱਲ ਉਹ ਜਿਉਂਦੀ ਸੀ ਤੇ ਜਿਉਂਦੀ ਹੈ ਅੱਜ ਵੀ। ਸਿੱਖ ਜਿਹੜੀ ਮਾਨਸਿਕਤਾ ਹੈ ਉਹਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਾਡੇ ਉੱਤੇ ਹਿੰਦੂ ਤਵਾ ਛਾ ਰਿਹਾ, ਹਿੰਦੂ ਤਵਾ ਆ ਰਿਹਾ, ਤੇ ਹਰ ਉਹ ਚੀਜ਼ ਜਿਹੜੇ ਸਾਡੇ ਧਰਮ, ਬੋਲੀ, ਸੱਭਿਆਚਾਰ ਨੂੰ, ਸਾਡੇ ਹਿੱਤਾਂ ਨੂੰ ਘਾਣ ਕਰਦੀ ਆ, ਉਹਨੂੰ ਪੂਰਾ ਬਲ ਮਿਲ ਰਿਹਾ। ਜਿਹੜੀਆਂ ਚੀਜ਼ਾਂ ਨਾਲ ਸਾਡੇ ਧਰਮ ਦਾ ਵਾਧਾ ਹੋ ਸਕਦਾ, ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਆ, ਉਹ ਘਟਾਈਆਂ ਜਾ ਰਹੀਆਂ, ਉਹਨਾਂ ਦਾ ਅਸਰ ਘਟਾਇਆ ਜਾ ਰਿਹਾ, ਉਹਨਾਂ ਲੋਕਾਂ ਨੂੰ, ਉਹਨਾਂ ਘਟਨਾਵਾਂ ਨੂੰ, ਉਹਨਾਂ ਵਰਤਾਰਿਆਂ ਨੂੰ ਰੋਕਿਆ ਜਾ ਰਿਹਾ। ਇਸ ਦੁੱਖ ਦੇ ਵਿੱਚ ਅੱਜ ਬੜੇ ਲੋਕ ਜਿਹੜੇ ਆ ਉਹ ਜਦੋਂ ਚਰਚਾ ਕਰਦੇ ਆ, ਉਹਨਾਂ ਦੀ ਤਕਲੀਫ ਇੱਕ ਹੋਰ ਵੱਧ ਜਾਂਦੀ ਹੈ। ਜਿਹੜੀ ਮੈਂ ਗੱਲ ਆਪਣੇ ਮਿੱਤਰ ਦੀ ਦੱਸੀ ਆ ਨਾ ਕਿ ਖਾੜਕੂ ਲਹਿਰ, ਖਾਲਿਸਤਾਨੀ ਲਹਿਰ ਬਾਰੇ, ਉਹ ਕਹਿੰਦਾ ਹੈ, ਦੁੱਖ ਪ੍ਰਗਟ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਲਈ ਲੜੇ ਸੀ, ਇਹਨਾਂ ਲੋਕਾਂ ਨੇ ਕੋਈ ਕਸਰੀ ਨਹੀਂ ਛੱਡੀ ਆਪਾਂ ਨੂੰ ਖਤਮ ਕਰਾਉਣ ਵਾਲੀ। ਉਵੇਂ ਦੀ ਹੀ ਇੱਕ ਗੱਲ ਅੱਜ ਕੱਲ ਹੈ। ਅੱਜ ਕੱਲ ਸਾਰਿਆਂ ਨੂੰ ਪਤਾ ਕਿ ਜਿੰਨੀਆਂ ਭਾਰਤ ਦੀਆਂ ਸਿਆਸੀ ਧਿਰਾਂ ਨੇ, ਇਹ ਸਾਰੀਆਂ ਹੀ ਜਿਹੜੀਆਂ ਇੱਥੇ ਚੋਣਾਂ ਲੜ ਰਹੀਆਂ ਨੇ, ਇਹ ਸਿੱਖੀ ਜਾਂ ਪੰਥ ਜਾਂ ਪੰਜਾਬ ਦੇ ਉਲਟ ਨੇ। ਇਹਨਾਂ ਨੂੰ ਉਹ ਸਾਰਾ ਕੁਝ ਕਰਨਾ ਪੈਣਾ ਜਿਹੜਾ ਦਿੱਲੀ ਤੋਂ ਹੁਕਮ ਆਉਣੇ ਆ ਕਿ ਆਹ ਨੀਤੀਆਂ ਲਾਗੂ ਕਰੋ। ਦਿੱਲੀ ਦੀਆਂ ਨੀਤੀਆਂ ਉਹ ਨੇ ਜਿਹੜੀਆਂ ਸਾਡੇ ਧਰਮ,
ਸਾਡੀ ਬੋਲੀ ਤੇ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਵਾਲੀਆਂ ਨੇ ਆਰਐਸਐਸ ਦਾ ਏਜੰਡਾ, ਜਿਹਨੂੰ ਹਿੰਦੂਤਵਾਦ ਏਜੰਡਾ। ਅੱਗੇ ਤਾਂ ਲੁਕੀ ਲੁਕਾਈ ਗੱਲ ਸੀ, ਵਾਜਪਾਈ ਮੌਕੇ ਲੁਕੀ ਹੋਈ ਗੱਲ ਸੀ, ਹੁਣ ਤਾਂ ਅਗਲੇ ਮੋਦੀ ਮੌਕੇ ਤਾਂ ਸ਼ਰੇਆਮ ਗੱਲ ਕਰਦੇ ਆ। ਕੱਲ ਆਪਾਂ ਹਿੰਦੂ ਰਾਸ਼ਟਰ ਬਣਾਉਣ ਵਾਲੇ ਵਾਰਿਆਂ ਦੀ ਚਰਚਾ ਕੀਤੀ ਸੀ ਕਿ ਪਹਿਲਾਂ ਉਹਨਾਂ ਨੇ ਹਰਿਦੁਆਰ 'ਚ, ਫਿਰ ਪ੍ਰਯਾਗਰਾਜ ਦੇ ਵਿੱਚ ਕਿਵੇਂ ਵੱਡੇ ਪ੍ਰੋਗਰਾਮ ਕੀਤੇ, ਅਗਲੇ ਗੱਜ ਵੱਜ ਕੇ ਕਹਿ ਰਹੇ। ਹੁਣ ਚੋਣਾਂ ਦੇ ਮਾਹੌਲ ਦੇ ਵਿੱਚ ਕੇਜਰੀਵਾਲ ਵਰਤਾਰਾ ਜਿਹੜਾ ਹੈ, ਆਮ ਆਦਮੀ ਪਾਰਟੀ ਦਾ ਵਰਤਾਰਾ ਜਿਹੜਾ ਹੈ, ਉਹ ਸਾਹਮਣੇ ਆਇਆ। ਉਹਨੇ ਆਪ ਦਾ ਜਿਹੜਾ ਪੱਤੇ ਖੇਡਣੇ ਸ਼ੁਰੂ ਕੀਤੇ ਆ। ਤਾਂ ਕੱਲ ਇੱਕ ਖਬਰ ਪੰਜਾਬੀ ਅੰਗਰੇਜ਼ੀ ਟ੍ਰਿਬਿਊਨ 'ਚ ਛਪੀ, ਜਿਹਦੇ ਵਿੱਚ ਉਹਨੇ ਕਿਹਾ ਕਿ ਬੇਅਦਬੀ ਤੇ ਨਸ਼ੇ ਵੀ ਇਹ ਜਿਹੜੇ ਮੁੱਦੇ ਆ, ਇਹ ਕੋਈ ਬਹੁਤੇ ਅਹਿਮ ਮੁੱਦੇ ਨਹੀਂ ਹੈਗੇ। ਪੰਜਾਬ ਦੀ ਧਰਤੀ ਉੱਤੇ ਜਿਹੜੇ ਦੂਜੇ ਮੁੱਦੇ ਨੇ, ਸਿੱਖਿਆ, ਸਹੂਲਤਾਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਵਿਕਾਸ, ਵੀ ਲੋਕ ਤਾਂ ਇਹ ਗੱਲਾਂ ਕਰਦੇ। ਹੁਣ ਬੇਅਦਬੀ ਤੇ ਨਸ਼ੇ, ਇਹ ਦੋ ਮੁੱਦੇ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਨੇ। ਅਸੀਂ ਜਦੋਂ ਅਸ਼ਲੀਲ ਤੇ ਅਸਭਿਅਕ ਗਾਇਕੀ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਅਤੇ ਪਤਤਪੁਣੇ ਨੂੰ ਵਧਾਉਣ ਵਾਲੀ ਗਾਇਕੀ ਆ ਜਿਹੜੀ, ਉਹਨੂੰ ਸਟੇਟ ਨੇ ਸਪਾਂਸਰ ਕੀਤਾ ਹੋਇਆ। ਸਟੇਟ ਸਪਾਂਸਰਡ ਉਸ ਗਾਇਕੀ ਨੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਯੂਥ ਨੂੰ, ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਅਤੇ ਪਤਤ ਬਣਾਉਣ ਦਾ ਪ੍ਰੋਜੈਕਟ ਜਿਹੜਾ ਹੈ ਉਹ ਤੋਰਿਆ ਹੋਇਆ। ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਚਿੱਟੇ ਦੀ ਜਾਂ ਹੋਰ ਨਸ਼ਿਆਂ ਦੀ ਸਪਲਾਈ ਕਰਕੇ ਪੰਜਾਬ ਦੇ ਯੂਥ ਨੂੰ ਬਿਲਕੁਲ ਜਿਹੜਾ ਹੈ ਮਾਰ ਰਹੇ ਨੇ। ਜਦੋਂ ਅੱਗੇ ਪੰਜਾਬ ਦੇ ਯੂਥ ਨੂੰ ਸਟੇਟ ਗੋਲੀਆਂ ਨਾਲ ਮਾਰਦੀ ਸੀ, ਤਾਂ ਭਾਰਤੀ ਹਕੂਮਤ ਦੀਆਂ ਗੋਲੀਆਂ ਨਾਲ ਮਰਨ ਵਾਲਿਆਂ ਨੂੰ ਸਾਡੀ ਕੌਮ ਯੋਧੇ ਤੇ ਸ਼ਹੀਦ ਕਹਿੰਦੀ ਸੀ। ਪਰ ਜਦੋਂ ਹੁਣ ਚਿੱਟੇ ਦੇ ਨਸ਼ੇ ਨਾਲ ਮਰਦੇ ਆ, ਤਾਂ ਅੱਜ ਦੀ ਜਵਾਨੀ ਨੂੰ ਮਰਨ ਤੋਂ ਬਾਅਦ ਵੀ ਲੋਕ ਮਾੜਾ ਹੀ ਬੋਲਦੇ ਆ, ਲਾਹਨਤਾਂ ਹੀ ਪਾਉਂਦੇ ਆ ਕਿ ਪਹਿਲਾਂ ਤੂੰ ਚਿੱਟੇ ਦਾ ਨਸ਼ਾ ਕਰ ਕਰਕੇ ਆਪਦਾ ਘਰ, ਆਪਦੀ ਪੈਸੇ ਧੇਲੇ, ਆਪਦੀ ਜ਼ਮੀਨ ਜਾਇਦਾਦ, ਉਹ ਫਿਰ ਚੋਰੀਆਂ ਡਾਕੇ ਮਾਰੇ, ਹੋਰ ਅਖੀਰ ਮੌਤ ਹੋ ਗਈ, ਕਿਉਂਕਿ ਨਸ਼ਾ ਬੜਾ ਮਹਿੰਗਾ ਹੈ। ਤੇ ਨਸ਼ੇ ਦਾ ਇਹ ਮਾਮਲਾ ਪਿਛਲੇ 15-20 ਸਾਲ ਤੋਂ ਬਹੁਤ ਜ਼ਿਆਦਾ ਉੱਭਰ ਰਿਹਾ। ਸਿਆਸੀ ਤੌਰ ਤੇ ਇਹਦੇ ਬਾਰੇ ਐਲਾਨ ਵੀ ਹੁੰਦੇ ਆ, ਬਿਆਨ ਵੀ ਆਉਂਦੇ ਆ, ਕਾਟੋ ਕਲੇਸ਼ ਵੀ ਹੁੰਦੇ ਆ। ਸਭ ਨੂੰ ਯਾਦ ਆ ਕਿ ਪਿਛਲੀ ਜਿਹੜੀ ਵਿਧਾਨ ਸਭਾ ਦੀ ਚੋਣ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਹੱਥ 'ਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਵੀ 4 ਹਫ਼ਤਿਆਂ 'ਚ ਲੱਕ ਤੋੜ ਦਿਆਂ। ਤੇ ਉਹ ਅੱਜ ਤੱਕ ਗੱਲ ਚਰਚਾ 'ਚ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ, ਜੇ ਉਹ ਨਸ਼ਿਆਂ ਦਾ ਮੁੱਦਾ ਕੋਈ ਅਹਿਮੀਅਤ ਰੱਖਦਾ ਸੀ, ਤਾਂ ਹੀ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਣਾਉਣ ਜਾ ਰਹੀ ਕਾਂਗਰਸ ਪਾਰਟੀ ਪਿਛਲੀ ਵਿਧਾਨ ਸਭਾ ਚੋਣ ਮੌਕੇ ਇਸ ਮਸਲੇ ਨੂੰ ਲੈ ਰਹੀ ਸੀ। ਤੇ ਅੱਜ ਵੀ ਇਹ ਵਿਸ਼ਾ ਜਿਹੜਾ ਹੈ, ਇਹ ਆਮ ਜਿਹੀ ਗੱਲ ਨਹੀਂ ਹੈ। ਜੇਕਰ ਨਸ਼ਿਆਂ ਦੀ ਗੱਲ ਕਰੀਏ, ਇੱਕ ਤਾਂ ਆਦਿ ਕਾਲ ਤੋਂ ਪੁਰਾਤਨ ਜਿਹੜੇ ਗ੍ਰੰਥ ਨੇ, ਉਹਨਾਂ 'ਚ ਨਸ਼ਿਆਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇਕਰ ਆਉਂਦਾ ਕਿ ਮਨੁੱਖ ਸੇਵਨ ਕਰਦਾ ਰਿਹਾ। ਸ਼ਰਾਬ ਜਾਂ ਹੋਰ ਹਰ ਚੀਜ਼ ਜਿਹੜੀ ਆ, ਇਹਦੀ ਚਰਚਾ ਜਿਹੜੀ ਆ ਉਹ ਹੁੰਦੀ ਆ ਤੇ ਸਾਰੇ ਸੰਸਾਰ ਵਿੱਚ ਹੀ ਚੀਜ਼ਾਂ, ਹੋਰ ਨਸ਼ੇ ਵੀ। ਪਰ ਸਾਡੀ ਕੌਮ ਜਿਹੜੀ ਆ, ਸਾਡੀ ਜਿਹੜੀ ਧਰਤੀ ਆ, ਅਸੀਂ ਇਹ ਜਾਣਦੇ ਆ ਕਿ ਇੱਥੇ ਇਹ ਸਹਿਜ ਸੁਭਾਅ ਨਹੀਂ ਹੋ ਰਿਹਾ। ਇਹ ਜਿਹੜਾ ਨਸ਼ਿਆਂ ਵਾਲਾ ਕੰਮ ਹੋ ਰਿਹਾ, ਇਹ ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਕੋਈ ਕੌਮ ਆਪਦੇ ਹੱਕਾਂ ਲਈ ਲੜਦੀ ਆ, ਆਪਦੀ ਆਜ਼ਾਦੀ ਲਈ ਲੜਦੀ ਹੁੰਦੀ ਆ, ਉੱਥੇ ਫਿਰ ਹਾਕਮ ਜਿਹੜੀ ਕੌਮ ਆ, ਉਹ ਯੂਥ ਨੂੰ, ਨੌਜਵਾਨੀ ਨੂੰ ਨਸ਼ਿਆਂ 'ਚ ਕਿਵੇਂ ਖਪਤ ਕਰਦੀ ਹੁੰਦੀ ਆ, ਇਹ ਗੱਲ ਕੋਈ ਲੁਕੀ ਛਿਪੀ ਨਹੀਂ। ਸੋ ਪੰਜਾਬ ਦੀ ਧਰਤੀ ਉੱਤੇ ਨਸ਼ੇ ਜਿਹੜੇ ਨੇ, ਉਹ ਸਟੇਟ ਦੀ ਇੱਕ ਇਹੋ ਜਿਹੀ ਚਾਲ ਆ ਜਿਹਦੇ ਵਿੱਚ ਪੰਜਾਬ ਦਾ ਯੂਥ ਬੜਾ ਕਸੂਤਾ ਫਸਿਆ ਹੋਇਆ। ਤੇ ਕੇਜਰੀਵਾਲ ਉੱਠ ਕੇ ਕਹਿ ਰਿਹਾ ਕਿ ਇਹ ਤਾਂ ਕੋਈ ਵਿਸ਼ਾ ਹੀ ਨਹੀਂ। ਫਿਰ ਦੂਜੀ ਗੱਲ ਬੇਅਦਬੀ ਦੀ ਆ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਆ। ਸਿੱਖਾਂ ਦੇ ਇਸ਼ਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
इस तरीके नाल बेहुरमती करनी, इहनूं केजरीवाल कहंदा कि कोई विशा नहीं। फिर जिहड़ी गल KPS गिल ने कही सी कि हिंदुआं दे दाबा जिहड़ा सी जां हिंदुआं दा जिहड़ा गलबा सी वध रिहा सी, ਹੁਣ ਇੱਕ ਤਾਂ ਗਲਬਾ ਵਧਾਉਣਾ ਹੁੰਦਾ ਵੀ ਹਿੰਦੂ ਪੱਖ ਦੀਆਂ ਚੀਜ਼ਾਂ ਵਧਣ, ਇੱਕ ਹੁੰਦਾ ਸਿੱਖ ਪੱਖ ਦੀਆਂ ਚੀਜ਼ਾਂ ਘਟਣ। ਹੁਣ ਸਿੱਖ ਪਿੱਟੀ ਜਾਣ, ਕਲਪੀ ਜਾਣ ਕਿ ਨਸ਼ਿਆਂ ਦਾ ਬੜਾ ਕਹਿਰ ਵਾਪਰ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਮਾਪੇ ਪਿੱਟ ਰਹੇ ਨੇ, ਕਲਪ ਰਹੇ ਨੇ ਕਿ ਸਾਡੇ ਨਿਆਣੇ ਮਰ ਰਹੇ। ਤੇ ਜਿਹੜੀ ਅਗਲਾ ਸਰਕਾਰ ਬਣਾਉਣ ਜਾ ਰਿਹਾ ਉਹ ਧਿਰ ਦਾ ਵੱਡਾ ਲੀਡਰ ਕਹਿ ਰਿਹਾ ਹੈਗਾ ਕਿ ਇਹ ਕੋਈ ਗੱਲ ਹੀ ਨਹੀਂ ਹੈ। ਤੇ ਪੰਜਾਬ ਦੇ ਵਿੱਚ ਜਿੰਨਾ ਸੰਵੇਦਨਸ਼ੀਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ, ਉਸ ਗੱਲ ਦੀ ਅਹਿਮੀਅਤ ਨੂੰ ਸਿਫਰ ਕਰਨ ਦੇ ਲਈ ਇਹ ਕੋਈ ਏਡੀ ਗੱਲ ਥੋੜੀ ਹੈ। ਕੇਜਰੀਵਾਲ ਕਹਿ ਰਿਹਾ ਕਿ ਇਹ ਕੋਈ ਗੱਲ ਨਹੀਂ ਹੈ। ਹੁਣ ਵਿਸ਼ੇ ਕਿਹੜੇ ਆ? ਕਹਿੰਦੇ ਜੀ ਅਸੀਂ ਜੀ ਇੱਥੇ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਅੰਡਰਗਰਾਉਂਡ ਤਾਰਾਂ ਪਾ ਦਿਆਂਗੇ। ਪੰਜਾਬ ਦੀ ਜਿਹੜੀ ਲੜਾਈ ਆ, ਪੰਜਾਬ ਦੇ ਜਿਹੜੇ ਮਸਲੇ ਆ, ਉਹ ਇਹ ਤਾਂ ਹੈ ਨਹੀਂ ਵੀ 1000 ਰੁਪਇਆ ਹਰੇਕ ਔਰਤ ਨੂੰ ਦਿੱਤਾ ਜਾਵੇ ਤੇ ਬੰਦੇ ਖੁਸ਼ ਹੋ ਜਾਣਗੇ, ਲੋਕ ਖੁਸ਼ ਹੋ ਜਾਣ। ਪੰਜਾਬ ਤਾਂ ਜਿਹੜੇ ਇੱਥੇ ਹਿੰਦੂ ਤਵੀ ਖਤਰਾ ਆਇਆ ਹੋਂਦ ਹਸਤੀ ਨੂੰ, ਸਿੱਖਾਂ ਦੀ ਬੇਇਨਸਾਫੀਆਂ ਨੇ, ਧੱਕਾ ਆ, ਜ਼ੁਲਮ, ਉਸ ਜ਼ਬਰ ਦੇ ਖਿਲਾਫ ਆਪਦੀ ਆਇਡੈਂਟੀਟੀ ਦਾ ਜਿਹੜਾ ਕ੍ਰਾਈਸਿਸ ਆ, ਇਹ ਸਾਰੀਆਂ ਗੱਲਾਂ ਨੇ। ਪਰ ਜਿਵੇਂ KPS ਗਿੱਲ ਕਹਿੰਦਾ ਸੀ, ਉਸੇ ਲੜਾਈ ਦਾ ਇੱਕ ਦੂਜਾ ਨਵਾਂ ਰੂਪ ਆ ਜਿਹੜਾ ਉਹ ਲੈ ਕੇ ਕੇਜਰੀਵਾਲ ਵਰਤਾਰਾ ਸਾਡੇ ਦਰਾਂ ਤੇ ਖੜਾ। ਜਦੋਂ KPS ਗਿੱਲ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ ਸੀ, ਉਸ ਮੌਕੇ ਜਿਹੜੇ ਲੋਕ ਲੜਨ ਵਾਲਿਆਂ ਦੇ ਹੱਕ ਵਿੱਚ ਨਹੀਂ ਬੋਲੇ, ਜਿਨ੍ਹਾਂ ਨੇ ਉਸ ਮੌਕੇ ਸਿੱਖ ਜੁਝਾਰੂਆਂ ਦੀ ਗੱਲ ਨਹੀਂ ਸੁਣੀ, ਉਹ ਅੱਜ ਵੀ ਬਹੁਤ ਜਿਹੜਾ ਸਾਨੂੰ ਉਹਨਾਂ ਦਾ ਦੁੱਖ ਵਾ ਕਿ ਉਹਨਾਂ ਨੇ ਆਪਦਾ ਸਹੀ ਫਰਜ਼ ਨਹੀਂ ਨਿਭਾਇਆ। ਜਿਹੜੀ ਗੱਲ ਮੈਂ ਆਪਣੇ ਦੋਸਤ ਦੀ ਕਹੀ ਆ, ਔਰ ਉਹ ਇੱਕ ਬੰਦੇ ਦੀ ਨਹੀਂ, ਉਹ ਲਹਿਰ ਨਾਲ ਜੁੜੇ ਬਹੁਤ ਸਾਰੇ ਲੋਕਾਂ ਦਾ ਹਿਰਖ ਕਿ ਸਾਨੂੰ ਤਾਂ ਮਰਵਾਉਣ ਹੀ ਤੁਰ ਪਏ ਜਿਨ੍ਹਾਂ ਲਈ ਲੜਦੇ ਸੀ। ਅੱਜ ਕੇਜਰੀਵਾਲ ਵਰਤਾਰਾ ਜਿਹੜਾ ਹੈ, ਜਿਹਦੀ ਗਰੰਟੀ ਆ ਕਿ ਇੱਕ ਲੜਾਈ KPS ਗਿੱਲ ਰਾਹੀਂ ਸਟੇਟ ਨੇ ਲੜੀ, ਇੱਕ ਲੜਾਈ ਸਿੱਖਾਂ ਦੇ ਕੋਲੋਂ ਭਾਰਤ ਮਾਤਾ ਕੀ ਜੈ ਕਹਾ ਕੇ ਤੇ ਸਿੱਖਾਂ ਨੂੰ ਆਪਦੇ ਧਰਮ ਤੋਂ, ਆਪਦੇ ਮੂਲ ਤੋਂ ਜਿਹੜਾ ਕਿ ਪਹਿਲਾਂ ਹੀ ਟੁੱਟ ਰਿਹਾ ਹੈ ਸਿੱਖ, ਇਹ ਉਵੇਂ ਦੀ ਗੱਲ ਆ ਜਿਵੇਂ ਕੋਈ ਬਹੁਤ ਜਾਨਦਾਰ ਦਰਖਤ ਲੱਗਿਆ ਹੋਵੇ, ਜਿਹਨੂੰ ਫੁੱਲ ਵਧੀਆ ਲੱਗਦੇ ਹੋਣ, ਤੇ ਪਹਿਲਾਂ ਇੱਕ ਬੰਦਾ ਆਇਆ, ਉਹ ਥੋੜਾ ਜਿਹਾ ਨੁਕਸਾਨ ਕਰ ਗਿਆ, ਦੂਜਾ ਆਇਆ ਉਹ ਕਰ ਗਿਆ, ਤੀਜਾ ਆਇਆ ਉਹ ਕਰ ਗਿਆ। ਹੌਲੀ ਹੌਲੀ ਉਹ ਦਰਖਤ ਜਿਹੜਾ ਹੈ ਉਹ ਜਰਜਰਾ ਹੋ ਰਿਹਾ, ਜੜਾਂ ਉਹਦੀਆਂ ਖੋਖਲੀਆਂ ਕੀਤੀਆਂ ਜਾ ਰਹੀਆਂ ਨੇ, ਤੇ ਅਖੀਰ ਜਦੋਂ ਉਹਦੇ ਡਿੱਗਣ ਦੇ ਪੂਰੇ ਆਸਾਰ ਹੋਣ ਤੇ ਕੋਈ ਖੜਾ ਹੋ ਕੇ ਕਲਪ ਰਿਹਾ ਹੋਵੇ, ਤੇ ਕੋਈ ਬੰਦਾ ਕਵੇ ਕਿ ਨਹੀਂ ਨਹੀਂ ਇਹ ਤਾਂ ਐਵੇਂ ਰੌਲਾ ਪਾਈ ਜਾਂਦਾ। ਸਾਡੀ ਹਾਲਤ ਜੋ ਹੈ, ਪੰਥ ਅਤੇ ਪੰਜਾਬ ਨੂੰ ਬਹੁਤ ਭਾਰੀ ਖਤਰਾ ਹੈ। ਉਹਨੇ ਜੰਗ ਜਿਹੜੀ KPS ਗਿੱਲ ਮੌਕੇ ਭਾਰਤੀ ਹਕੂਮਤ ਨਾਲ ਲੜੀ, ਉਹ ਸਾਡੇ ਯੋਧੇ ਸੀ। ਪਰ ਅੱਜ ਕੇਜਰੀਵਾਲ ਵਰਤਾਰੇ ਨੇ ਸਿੱਖ ਮਾਨਸਿਕਤਾ ਨੂੰ ਉਹਨਾਂ ਦੇ ਖਿਲਾਫ ਭੁਗਤਾਉਣ ਵਾਲੇ ਬੰਦੇ ਪੈਦਾ ਕਰ ਦਿੱਤੇ। ਔਰ ਜਿਸ ਤਰੀਕੇ ਦੀ ਮਨੋਵਿਗਿਆਨਕ ਤੌਰ ਦੇ ਉੱਤੇ ਇਹਨਾਂ ਦੀ ਬਣਤਰ ਬਣੀ ਆ, ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ, ਬੜਾ ਦੁੱਖ ਹੁੰਦਾ ਕਿ ਪੰਜਾਬ ਲਈ ਲੜਨ ਮਰਨ ਵਾਲਿਆਂ ਨੂੰ ਪੰਜਾਬ ਦੀ ਧਰਤੀ ਤੋਂ ਇੰਨਾ ਹਲਕੇ ਬੋਲ ਬੋਲਣ ਵਾਲਾ ਬੰਦਾ ਵੀ ਕੋਈ ਹੋ ਸਕਦਾ। ਬਹੁਤ ਜ਼ਿਆਦਾ ਨੀਵੇਂ ਦਰਜੇ ਦੇ ਬੋਲ ਜਿਹੜੇ ਆ ਉਹ ਪ੍ਰੋਫੈਸਰ ਭੁੱਲਰ ਲਈ ਬੋਲੇ ਗਏ, ਹੋਰਾਂ ਲਈ ਵੀ ਬੋਲੇ ਜਾ ਰਹੇ ਨੇ। ਤੇ ਕੇਜਰੀਵਾਲ ਵਰਤਾਰਾ ਜਿਹੜਾ ਹੈ ਉਹ ਇਹ ਸਾਰੇ ਕਾਸੇ ਦੀ ਪੁਸ਼ਤ ਪਨਾਹੀ ਕਰਦਾ। ਤੇ ਜਿਹੜੇ ਮੁੱਦੇ ਚੰਡੀਗੜ੍ਹ, ਦਰਿਆਈ ਪਾਣੀ, ਇਹ ਮੁੱਦੇ ਸੀ, ਇਹ ਵੀ ਇੱਕ ਅਹਿਮੀਅਤ ਰੱਖਦੇ ਸੀ। ਪਰ ਇਹ ਵੀ ਸੀ ਕਿ ਪੰਥ ਜਿਹੜਾ ਹੈ ਉਹਨੂੰ ਜਿਹੜਾ ਹਿੰਦੂ ਤੋਂ ਵੀ ਖਤਰਾ ਹੈ, ਉਹ ਵੀ ਮੁੱਦਾ ਸੀ ਤੇ ਅੱਜ ਵੀ ਹੈ।
ਹੁਣ ਜਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਇਹਦੇ ਵਿੱਚ ਜਿਹੜੀ ਸਾਡੀ ਸਿੱਖੀ ਦੀ ਲੜਾਈ ਆ, ਆਇਡੈਂਟੀਟੀ ਕ੍ਰਾਈਸਿਸ ਆ, ਇਹਨੂੰ ਬਹੁਤ ਭਾਰੀ ਸੱਟ ਵੱਜਣ ਦਾ ਇੱਕ ਹੋਰ ਜਿਹੜਾ ਖਤਰਾ ਉਹ ਸਾਡੇ ਸਾਹਮਣੇ ਖੜਾ ਹੁੰਦਾ ਜਾ ਰਿਹਾ। ਪਹਿਲਾਂ ਬਾਦਲਕਿਆਂ ਦੇ ਰਾਹੀਂ ਬੜੀ ਖੂਬਸੂਰਤੀ ਨਾਲ, ਬੜੀ ਮਾਸੂਮੀਅਤ ਨਾਲ, ਬੜੀ ਸਹਿਜਤਾ ਨਾਲ ਉਹ ਸਾਰੀ ਖੇਡ ਖੇਡੀ ਗਈ। ਬਾਦਲਕਿਆਂ ਨੇ ਜਿਸ ਤਰੀਕੇ ਨਾਲ ਮਾਹੌਲ ਪੈਦਾ ਕੀਤਾ, ਜਿਹਦੇ ਵਿੱਚ ਅਕਾਲੀ ਕਹਾਉਂਦੇ ਲੋਕ ਉਸ ਪਾਰਟੀ ਦਾ ਹਿੱਸਾ ਬਣ ਗਏ, ਜਿਹੜੇ ਲੋਕ ਕਦੇ ਸੋਚਿਆ ਹੀ ਨਹੀਂ ਜਾ ਸਕਦਾ ਸੀ ਕਿ ਡੇਰਾ ਸਰਸਾ ਦੇ ਹਮੇਤੀ ਕਦੇ ਬਾਦਲਕੇ ਬਣ ਸਕਦੇ ਆ, ਅਕਾਲੀ ਦਲ ਬਣ ਸਕਦਾ, ਬਾਦਲਕੇ ਬਣ ਸਕਦੇ ਆ, ਸ਼੍ਰੋਮਣੀ ਅਕਾਲੀ ਦਲ। ਕਿੰਨੀ ਦੁਰਗਤੀ, ਕਿੰਨੀ ਇਤਿਹਾਸ ਦੀ ਇਹ ਇੱਕ ਤਰੀਕੇ ਨਾਲ ਕਲੰਕ ਵਾਲੀ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹਸਤੀ ਗੁਰੂ ਗ੍ਰੰਥ ਸਾਹਿਬ ਜੀ ਸਿੱਖੀ ਦੀ ਸ਼ਾਨ ਲਈ ਹੋਈ ਹੋਵੇ, ਉਹ ਡੇਰਾ ਸਰਸਾ ਦੇ ਨਾਲ ਖੜ ਗਏ। ਤੇ ਡੇਰਾ ਸਰਸਾ ਨਾਲ ਖੜਾ ਹੋਣ ਤੋਂ ਬਾਅਦ ਉਹਨਾਂ ਲੋਕਾਂ ਨੂੰ ਬਾਦਲ ਦਲ ਨੇ ਲੜਾਇਆ ਕਿਹਨਾਂ ਨਾਲ? ਜਿਹੜੇ ਪੰਥ ਦੀ ਗੱਲ ਕਰਦੇ ਸੀ, ਕੌਮ ਦੀ ਗੱਲ ਕਰਦੇ। ਫਿਰ ਕਾਂਗਰਸ ਨੇ ਤਾਂ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਸੀ, ਪਰ ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਵਰਤਾਰਾ ਆ ਰਿਹਾ ਹੈ, ਇਹਦੇ ਰਾਹੀਂ ਇੱਕ ਇਹੋ ਜਿਹਾ ਪੰਜਾਬ ਦੇ ਵਿੱਚ ਯੂਥ ਜਾਂ ਲੋਕਾਂ ਦਾ ਵਰਗ ਤਿਆਰ ਹੋ ਰਿਹਾ, ਜਿਹੜਾ ਪੰਥ ਅਤੇ ਪੰਜਾਬ ਲਈ ਲੜਨ ਮਰਨ ਵਾਲਿਆਂ ਨੂੰ ਬੇਹੱਦ ਨਫ਼ਰਤ ਕਰਦਾ ਹੈ, ਕਰੇਗਾ, ਹੋਰ ਵਧੇਗੀ। ਇਹਨਾਂ ਸਾਰਿਆਂ ਨੂੰ ਲੱਗਦਾ ਹੈ ਕਿ ਜਿਹੜੇ ਪੰਥ ਲਈ, ਪੰਜਾਬ ਲਈ ਪਹਿਲਾਂ ਲੜੇ ਮਰੇ ਆ, ਉਹ ਬਹੁਤ ਭੈੜੇ ਬੰਦੇ ਆ, ਮਾੜੇ ਬੰਦੇ ਆ। ਹੁਣ ਕੇਜਰੀਵਾਲ ਤੇ ਭਗਵੰਤ ਮਾਨ ਆ ਗਏ ਆ ਤੇ ਹੁਣ ਸਾਰੇ ਮਸਲੇ ਇਹਨਾਂ ਨੇ ਹੱਲ ਕਰ ਦੇਣੇ ਆ, ਪਰ ਇਹ ਜਿਹੜੇ ਲੋਕ ਨੇ ਹਟਦੇ ਨਹੀਂ, ਅੱਜ ਵੀ ਸਾਨੂੰ ਪੰਜਾਬ ਦਾ ਭਲਾ ਨਹੀਂ ਕਰ ਦਿੰਦੇ। ਭਲਾ KPS ਗਿੱਲ ਵੀ ਇਹੀ ਕਹਿੰਦਾ ਸੀਗਾ ਕਿ ਪੰਜਾਬ ਦਾ ਭਲਾ ਕਰ ਰਹੇ ਆ, ਬੇਅੰਤਾ ਬੁੱਚੜ ਵੀ ਇਹੀ ਕਹਿੰਦਾ ਸੀ ਵੀ ਅਸੀਂ ਪੰਜਾਬ 'ਚ ਸ਼ਾਂਤੀ ਲਿਆ ਰਹੇ ਹਾਂ। ਅਕਸਰ ਹੀ ਜਿਹੜਾ ਕਾਂਗਰਸੀ ਲੀਡਰ ਇਹ ਵੀ ਕਹਿੰਦੇ ਹੁੰਦੇ ਆ, ਭਾਜਪਾ ਵਾਲੇ ਵੀ ਕਹਿੰਦੇ ਹੁੰਦੇ ਆ, ਈਵਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਦਲ ਦੇ ਲੀਡਰ ਵੀ ਕਹਿੰਦੇ ਹੁੰਦੇ ਕਿ ਪੰਜਾਬ ਦਾ ਤੇ ਪੰਥ ਦਾ ਭਲਾ ਕਰਨਾ ਹੈ, ਇੱਥੇ ਅਮਨ ਸ਼ਾਂਤੀ ਰੱਖਣੀ ਆ। ਅਸਲ ਵਿੱਚ ਇਹ ਜਿਹੜੀ ਅਮਨ ਸ਼ਾਂਤੀ ਜਾਂ ਪੰਜਾਬ ਦਾ ਭਲਾ ਹੈ, ਇਹ ਇੱਥੇ ਪੰਜਾਬ ਦੀ ਧਰਤੀ ਉੱਤੇ ਇਸ ਸੂਬੇ ਦੇ ਵਿੱਚੋਂ ਜਿਹੜਾ ਪੱਗਾਂ ਦਾੜੇ ਵਾਲੇ, ਪੰਥ ਦੀ ਗੱਲ ਕਰਨ ਵਾਲੇ, ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ, ਇਹ ਸਾਰੇ ਕਾਸੇ ਨੂੰ ਬਿਲਕੁਲ ਖਤਮ ਕਰਾਉਣ ਦਾ ਜਿਹੜਾ ਏਜੰਡਾ ਉਹ ਚੱਲ ਰਿਹਾ। ਇੱਕ ਖੇਡ ਉਹਨਾਂ ਨੇ KPS ਗਿੱਲ ਰਾਹੀਂ ਖੇਡੀ, ਦੂਜੀ ਖੇਡ ਜਿਹੜੀ ਆ ਉਹ ਸਿਆਸੀ ਬੰਦਿਆਂ ਰਾਹੀਂ, ਸਿਆਸੀ ਮਾਹੌਲ ਰਾਹੀਂ ਖੇਡੀ। ਤੇ ਆ ਜਿਹੜਾ ਕੇਜਰੀਵਾਲ ਵਰਤਾਰਾ, ਇਹ ਵੀ ਉਹਦੀ ਇੱਕ ਪਰਤ ਵਾ। ਜਿਹੜੇ ਲੋਕ ਆਪਦੇ ਦੁਸ਼ਮਣ ਨੂੰ ਆਪਦਾ ਹਤੈਸ਼ੀ ਮੰਨਣ ਤੇ ਜਿਹੜੇ ਲੋਕ ਆਪਦੀ ਕੌਮ ਦਾ ਦਰਦ ਰੱਖਣ ਵਾਲਿਆਂ ਦੀ ਗੱਲ ਨਾ ਸੁਣਨ, ਉਹਨਾਂ ਤੇ ਫਿਰ ਜ਼ਿਆਦਾ ਗੁੱਸਾ ਆਉਂਦਾ। ਜਿਵੇਂ ਮੈਂ ਪਹਿਲਾਂ ਗੱਲ ਆਖੀ ਆ ਕਿ ਮੇਰਾ ਇੱਕ ਸਿੱਖ ਸੰਘਰਸ਼ ਦਾ ਦੋਸਤ ਆ ਜਿਹੜਾ, ਉਹ ਬੜਾ ਕਲਪਦਾ ਹੈ, ਬੜਾ ਦੁਖੀ ਹੈ ਕਿ ਜਦੋਂ ਪੰਜਾਬ ਦੀ ਧਰਤੀ ਉੱਤੇ ਨੌਜਵਾਨ ਸਿਰਾਂ ਤੇ ਖੱਫੜ ਬੰਨ੍ਹ ਕੇ ਕਹਿੰਦੇ ਕਹਾਉਂਦੇ ਪਰਿਵਾਰਾਂ ਦੇ ਮੁੰਡੇ, ਪੜ੍ਹੇ ਲਿਖੇ, ਅਮੀਰ ਜਾਂ ਹਰ ਵਰਗ ਦੇ ਵਿੱਚੋਂ ਲੋਕ ਆਏ ਤੇ ਉਹ ਕੌਮ ਲਈ, ਪੰਜਾਬ ਲਈ, ਪੰਥ ਲਈ ਲੜਦੇ ਰਹੇ, ਤੇ ਉਹਨਾਂ ਨੂੰ ਖਤਮ ਕਿਹਨੇ ਕਰਵਾਇਆ? ਉਹ ਇੱਕ ਦੌਰ ਸੀ। ਅੱਜ ਵੀ ਪੰਜਾਬ ਲਈ, ਪੰਥ ਲਈ ਦਰਦ ਰੱਖਣ ਵਾਲਿਆਂ ਨੂੰ ਇਹ ਮੰਨ ਕੇ ਲੈ ਜੀ ਤਾਂ ਕੇਜਰੀਵਾਲ ਦਾ ਵਿਰੋਧ ਕਰਦੇ, ਇਹ ਤਾਂ ਜੀ ਬਾਦਲਕਿਆਂ ਨੂੰ ਤੇ ਕਾਂਗਰਸ ਨੂੰ ਲਿਆਉਣਾ ਚਾਹੁੰਦੇ। ਭਾਈ ਅਸੀਂ ਨਾ ਬਾਦਲਕਿਆਂ ਦੇ ਹਮਾਇਤੀ ਆ ਤੇ ਨਾ ਅਸੀਂ ਕਾਂਗਰਸ ਦੇ ਹਮਾਇਤੀ ਆ, ਨਾ ਅਸੀਂ ਭਾਜਪਾ ਦੇ, ਇੱਥੋਂ ਤੱਕ ਕਿ ਅਸੀਂ ਭਾਰਤੀ ਹਕੂਮਤੀ ਸਿਸਟਮ ਦੇ ਵੀ ਹਮਾਇਤੀ ਨਹੀਂ। ਪਰ ਆ ਜਿਹੜਾ ਰਾਹ ਫੜ ਲਿਆ ਵਾ ਕਿ ਨਿੱਤ ਨਵਾਂ ਕੇਜਰੀਵਾਲ ਲੱਭ ਲਓ, ਦਿੱਲੀ ਵਾਲੇ ਸਾਡੇ ਸਾਹਮਣੇ
ਪਰੋਸ ਕੇ ਰੱਖ ਦਿੰਦੇ ਆ ਤੇ ਅਸੀਂ ਉਸ ਬੰਦੇ ਨੂੰ, ਉਸ ਧਿਰ ਨੂੰ ਅਪਣਾ ਲੈਂਦੇ। ਇਹ ਸਾਡੀ ਕੌਮ ਦਾ ਘਾਣ ਹੋ ਰਿਹਾ। ਪਹਿਲਾਂ ਬਾਦਲਕਿਆਂ ਨੇ 10-15 ਸਾਲ ਸਾਡਾ ਖਰਾਬ ਕਰਾਤੇ, ਫਿਰ ਕੈਪਟਨ ਆ ਗਿਆ, ਫਿਰ ਚੰਨੀ ਆ ਗਿਆ, ਹੁਣ ਭਗਵੰਤ ਮਾਨ ਆਊ। ਜਿਹੜੀ ਲੜਾਈ ਪੰਥਕ ਹਿੱਤਾਂ ਲਈ, ਪੰਥਕ ਮਸਲਿਆਂ ਲਈ, ਕੌਮ ਦੀ ਚੜ੍ਹਦੀ ਕਲਾ ਲਈ ਪੰਜਾਬ ਨੇ ਲੜਨੀ ਸੀ, ਉਹਦੇ ਸਫ਼ਰ ਨੂੰ, ਉਹਦੀ ਰਫ਼ਤਾਰ ਨੂੰ ਘਟਾਉਣ ਲਈ ਜੋ ਖੇਡਾਂ ਖੇਡੀਆਂ ਜਾ ਰਹੀਆਂ ਨੇ, ਇਹ ਕੋਈ ਲੁਕੀਆਂ ਛਿਪੀਆਂ ਜਾਂ ਗੁਪਤ ਗੱਲਾਂ ਤਾਂ ਰਹੀਆਂ ਨੇ। ਕੇਜਰੀਵਾਲ ਵਰਤਾਰਾ ਜਿਹੜਾ ਹੈ, ਉਹਦੇ ਬਾਰੇ ਸਾਡੇ ਭਾਈਚਾਰੇ ਨੂੰ ਇਹ ਸੋਚਣਾ ਪਏਗਾ ਕਿ ਇਹਦਾ ਜਿਹੜਾ ਤੋੜ ਆ ਉਹ ਕੋਈ ਸਾਡੇ ਕੋਲ ਹੈਗਾ। ਜਦੋਂ 1991-92 ਦੇ ਬਾਈਕਾਟ ਦੀਆਂ ਗੱਲਾਂ ਕਰਦੇ ਆ, ਉਦੋਂ ਬਹੁਤ ਸਾਰੇ ਭਰਾ ਸਾਡੇ ਔਖੇ ਹੋ ਕੇ ਕਹਿੰਦੇ ਆ ਕਿ ਜੀ ਬੜਾ ਗਲਤ ਫੈਸਲਾ ਸੀਗਾ, ਤੇ ਜਿਹੜੇ ਉਹ ਫੈਸਲਾ ਕਰਨ ਵਾਲੇ ਸੀ ਉਹਨਾਂ ਦਾ ਆਪਦਾ ਵਿਚਾਰ ਵਾ ਕਿ ਜਦੋਂ ਅਸੀਂ ਇਸ ਸਿਸਟਮ ਦੇ ਖਿਲਾਫ ਤਾਂ ਲੜ ਰਹੇ ਹਾਂ, ਅਸੀਂ ਇਹਦੇ ਅਧੀਨ ਚੋਣਾਂ ਕਿਵੇਂ ਲੜ ਲੈਂਦੇ। ਪਰ ਹੁਣ ਜਿਹੜੀ ਕੇਜਰੀਵਾਲ ਵਰਤਾਰੇ ਨੂੰ ਟੱਕਰ ਦੇਣ ਦੀ ਗੱਲ ਹੈ, ਉਹਦੇ ਵਿੱਚ ਆਪਣੇ ਸਾਹਮਣੇ ਆ ਕਿ ਆਪਾਂ ਬਾਦਲਕਿਆਂ ਤੋਂ, ਕਾਂਗਰਸੀਆਂ ਤੋਂ, ਭਾਜਪਾਈਆਂ ਤੋਂ ਕੋਈ ਆਸ ਨਹੀਂ ਕਰਦੇ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਫਿਰ ਕੋਈ ਆਸ ਤੁਸੀਂ ਕਰ ਸਕਦੇ। ਮੈਨੂੰ ਲੱਗਦਾ ਹੈ ਕਿ ਇੱਕ ਵਾਰ ਉਹਨੂੰ ਜੇਕਰ ਜਿਤਾਇਆ ਜਾਵੇ, ਮਾਨ ਦਲ ਨੂੰ, ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿ ਕੇ 6 ਮਹੀਨੇ ਲੱਗਣ, ਸਾਲ ਲੱਗੇ, ਉਹ ਇਹ ਗੱਲ, ਇਹ ਸੱਚਾਈ ਤਾਂ ਦੁਨੀਆ ਨੂੰ ਦੱਸ ਦੇਣਗੇ ਨਾ ਕਿ ਸਿੱਖੋ, ਇਸ ਹਕੂਮਤੀ ਸਿਸਟਮ ਰਾਹੀਂ, ਇਸ ਲੋਕਤੰਤਰ ਰਾਹੀਂ ਜੇ ਤੁਸੀਂ ਸੋਚਦੇ ਹੋ ਕਿ ਪੰਥ ਦੇ, ਪੰਜਾਬ ਦੇ ਹੱਕਾਂ ਜਾਂ ਹਿੱਤਾਂ ਦੀ ਰਾਖੀ ਹੋ ਜਾਊਗੀ, ਇਹ ਬਿਲਕੁਲ ਝੂਠੀ ਗੱਲ ਆ। ਅਸੀਂ ਇਸ ਸਿਸਟਮ ਦਾ ਹਿੱਸਾ ਬਣ ਕੇ ਇਸ ਗੱਲ ਦੀ ਗਰੰਟੀ ਕਰਦੇ ਹਾਂ ਕਿ ਚੰਡੀਗੜ੍ਹ ਛੱਡ ਕੇ ਚਾਹੇ ਸਿੱਖ ਦਿੱਲੀ 'ਚ ਪ੍ਰਧਾਨ ਮੰਤਰੀ ਬਣਾ ਕੇ, ਰਾਸ਼ਟਰਪਤੀ ਬਣਾ ਕੇ ਦੇਖ ਲੈਣ, ਪੰਜਾਬ ਨੂੰ ਰੋਲਣ ਦੀਆਂ, ਪੰਥ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ, ਉਹ ਏਦਾਂ ਹੀ ਚੱਲਣਗੀ, ਕੋਈ ਉਹਨਾਂ ਦਾ ਤੋੜ ਨਹੀਂ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਬਾਦਲ ਦਲ ਨੇ ਕਦੇ ਇਹ ਗੱਲ ਨਾ ਦੱਸੀ ਆ ਤੇ ਨਾ ਦੱਸਣੀ ਆ ਕਿ ਇਹ ਸਾਡੇ ਤੋਂ ਕੋਈ ਆਸ ਨਾ ਕਰਿਓ ਕਿ ਅਸੀਂ ਪੰਥ ਜਾਂ ਪੰਜਾਬ ਲਈ ਕੁਝ ਕਰ ਸਕਦੇ। ਉਹ ਤਾਂ ਕਹਿੰਦੇ ਜੀ ਅਸੀਂ ਪੰਜਾਬ ਦੀ ਸੇਵਾ ਕਰ, ਕੇਜਰੀਵਾਲ ਵੀ ਕਹਿੰਦਾ ਸੇਵਾ ਕਰਨੀ। ਇਹ ਸੇਵਾਦਾਰ ਇੰਨੇ ਮਹਿੰਗੇ ਪੈ ਰਹੇ ਆ ਸਾਡੀ ਕੌਮ ਨੂੰ, ਇੰਨੇ ਖਤਰਨਾਕ ਸਾਬਤ ਹੋ ਰਹੇ ਆ ਸਿੱਖ ਹੱਕਾਂ ਲਈ, ਸਿੱਖ ਹਿੱਤਾਂ ਲਈ, ਇਹ ਕਹਿਣ ਸੁਣਨ ਵਾਲੀ ਗੱਲ। ਇਹਦੇ ਨਾਲੋਂ ਤਾਂ ਮਾਨ ਨੂੰ ਜਿਤਾ ਦਈਏ, ਮਾਨ ਨੂੰ ਵੋਟਾਂ ਪਾ ਦਈਏ, ਮਾਨ ਦਲ ਨੂੰ ਕਾਮਯਾਬ ਕਰ ਦਈਏ। ਹੋ ਸਕਦਾ ਉਹ ਸਾਨੂੰ, ਸਾਡੀ ਕੌਮ ਨੂੰ, ਬਾਕੀ ਜਿਹੜੇ ਲੋਕ ਆ ਵਿੱਚ ਵਿਚਾਲੇ ਜੇ ਤੁਰੇ ਫਿਰਦੇ ਆ ਲਿਫਾਫਿਆਂ ਵਾਂਗੂ, ਜਿੱਧਰ ਨੂੰ ਹਵਾ ਤੇਜ਼ ਆ ਉਧਰ ਨੂੰ ਉੱਡ ਜਾਂਦੇ ਆ, ਉਹਨਾਂ ਸਾਰਿਆਂ ਨੂੰ ਹੋ ਸਕਦਾ ਮਾਨ ਦਲ ਦੀ ਤਸੱਲੀ ਹੋ ਜਾਵੇ ਵੀ ਅਫਸਰ ਨੂੰ ਐਡੇ MLA ਬਣੇ ਫਿਰਦੇ ਆ, ਸਰਕਾਰ ਬਣ ਗਈ ਆ, ਮੁੱਖ ਮੰਤਰੀ ਬਣੇ ਹੋਏ ਨੇ, ਤੇ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਆ ਕਿ ਇਸ ਸਿਸਟਮ ਵਿੱਚੋਂ ਕੱਖ ਨਹੀਂ ਲੱਭ ਸਕਦਾ, ਕੱਖ ਨਹੀਂ ਹੋ ਸਕਦਾ, ਤਾਂ ਕੋਈ ਗੱਲ ਹੀ ਹੈ। ਹੋਰ ਤਾਂ ਕੋਈ ਢੰਗ ਤਰੀਕਾ ਦਿਖਦਾ ਨਹੀਂ ਇਸ ਸਿਸਟਮ ਦੇ ਵਿੱਚੋਂ ਯਕੀਨ ਤੋੜਨ ਦਾ। ਅਗਲਿਆਂ ਨੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਬੰਬ, ਤੋਪਾਂ, ਗੋਲਿਆਂ ਨਾਲ ਤਿਰੰਗੇ ਝੰਡੇ ਲਾ ਕੇ ਅਟੈਕ ਕੀਤਾ, ਤੇ ਜਿਵੇਂ ਹਿੰਦੂ ਕੱਟੜਪੰਥੀਆਂ ਨੇ ਗਿੱਧੇ ਭੰਗੜੇ ਪਾਏ, ਲੱਡੂ ਜਲੇਬੀਆਂ ਵੰਡੇ, ਜੇਕਰ ਸਿੱਖਾਂ ਨੂੰ ਉਦੋਂ ਅਕਲ ਨਹੀਂ ਆਈ ਤਾਂ ਹੁਣ ਹੋਰ ਕਿਵੇਂ ਆਵੇ। ਸੋ ਇਸ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਜਦੋਂ ਵੋਟ ਤੰਤਰ ਦੀ ਗੱਲ ਆਉਂਦੀ ਆ ਤਾਂ ਲੋਕ ਕਹਿੰਦੇ ਆ ਕਿ ਇੱਥੇ ਡੇਰਾ ਸਰਸਾ ਦੀ ਜਾਂ ਹੋਰ ਪੰਥ ਦੋਖੀਆਂ ਦੀ ਵੋਟ ਲੈਣ ਲਈ ਕਿਸੇ ਵੀ ਹੱਦ ਤੱਕ ਸਿਆਸੀ ਲੋਕ ਚਲੇ ਜਾਂਦੇ। ਹੁਣ ਚਰਚਾ ਚੱਲ ਰਹੀ ਆ ਕਿ ਜਿਹੜਾ ਕੇਜਰੀਵਾਲ ਨੇ ਕਿਹਾ ਹੈ ਕਿ ਬੇਅਦਬੀ ਦੇ ਮਸਲੇ ਦਾ ਕੋਈ ਬਹੁਤਾ ਆਧਾਰ ਨਹੀਂ ਹੈਗਾ, ਨਸ਼ਿਆਂ ਦੀ ਕੋਈ ਬਹੁਤੀ ਗੱਲ ਨਹੀਂ ਹੈ, ਇਹ ਦੋਨੇ ਮਸਲੇ ਜਿਹੜੇ ਆ
ਇਹ ਇੱਕ ਖਾਸ ਗੱਲ ਨੂੰ ਮੁੱਖ ਰੱਖ ਕੇ ਇਹ ਗੱਲਾਂ ਕਹੀਆਂ ਗਈਆਂ। ਲੋਕਾਂ 'ਚ ਹੈ ਕਿ ਬੇਅਦਬੀ ਦਾ ਮਸਲਾ ਡੇਰਾ ਸਰਸਾ ਨਾਲ ਜੁੜਿਆ ਹੋਇਆ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਸੰਕੇਤ ਦੇ ਰਹੀ ਆ ਕਿ ਜੇ ਸਾਨੂੰ ਸਪੋਰਟ ਕਰੋਗੇ, ਹਮਾਇਤ ਕਰੋਗੇ। ਇੱਕ ਪਾਸੇ ਤਾਂ ਕਾਂਗਰਸ ਹੈ ਜਿਹਨੇ ਕਿਹਾ ਕਿ ਅਸੀਂ ਉਹਨਾਂ ਨੂੰ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਅਸੀਂ ਉਹਨਾਂ ਨੂੰ ਐ ਕਰ ਦਿਆਂਗੇ, ਉਹ ਕਰ ਦਿਆਂਗੇ, ਇਨਸਾਫ ਦਿਆਂਗੇ। ਦੂਜੇ ਪਾਸੇ ਬਾਦਲ ਦਲ ਵਾ ਜਿਹੜਾ ਇਸੇ ਤਰ੍ਹਾਂ ਦੀਆਂ ਗੱਲਾਂ ਕਰਦਾ। ਪਰ ਆਮ ਆਦਮੀ ਪਾਰਟੀ ਕਹਿੰਦੀ ਕੋਈ ਮੁੱਦਾ ਹੀ ਨਹੀਂ ਬੇਅਦਬੀ। ਸੋ ਸਿੱਖਾਂ ਨੂੰ ਇਹ ਸਾਰੀਆਂ ਘਟਨਾਵਾਂ ਉੱਤੇ ਪੂਰਾ ਗੰਭੀਰਤਾ ਨਾਲ ਅਧਿਐਨ ਕਰਨ ਦੀ ਲੋੜ ਹੈ। ਇਹ ਸੋਚਣ ਦੀ ਲੋੜ ਆ ਕਿ ਕੇਜਰੀਵਾਲ ਦੇ ਹੱਕ ਵਿੱਚ ਜਿਹੜੇ ਸਿੱਖ ਖੜੇ ਆ, ਅਸਲ ਵਿੱਚ ਉਹ ਲੋਕ ਬਾਦਲ ਦਲ ਤੋਂ ਜਾਂ ਕਾਂਗਰਸ ਤੋਂ ਇੰਨਾ ਦੁਖੀ ਹੋਏ ਆ, ਇੰਨੀ ਨਫ਼ਰਤ ਆ ਕਿ ਉਹ ਕੋਈ ਗੱਲ ਹੀ ਨਹੀਂ ਸੁਣ ਕੇ ਰਾਜੀ। ਜਿਹੜੀ ਗੱਲ ਕੇਜਰੀਵਾਲ ਨੇ ਕਹੀ ਹੈ ਕਿ ਜੀ ਬੇਅਦਬੀ ਜਾਂ ਨਸ਼ਿਆਂ ਦੀ ਪੰਜਾਬ 'ਚ ਗੱਲ ਹੀ ਨਹੀਂ ਕੋਈ। ਜੇਕਰ ਕੇਜਰੀਵਾਲ ਦੀ ਥਾਂ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੁੰਦੀ ਕਿ ਪੰਜਾਬ ਵਿੱਚ ਬੇਅਦਬੀ ਦਾ ਕੋਈ ਮੁੱਦਾ ਹੀ ਨਹੀਂ, ਫਿਰ ਦੇਖਦੇ ਕਿਵੇਂ ਆਪਾਂ ਨੂੰ ਅੱਗ ਲੱਗਣੀ ਸੀ। ਪਰ ਅੱਜ ਜੇ ਕੇਜਰੀਵਾਲ ਦੇ ਇਹ ਗੱਲ ਕਹਿਣ ਤੋਂ ਬਾਅਦ ਵੀ ਆਪਾਂ ਦਰਜੀ ਬੱਟੀ ਬੈਠੇ ਆ ਤਾਂ ਇੱਥੋਂ ਹੀ ਸਮਝ ਲਓ ਕਿ ਗੱਲ ਕਿੰਨੀ ਵਿਗੜ ਚੁੱਕੀ ਹੈ। ਮਨੋਵਿਗਿਆਨਕ ਤੌਰ ਦੇ ਉੱਤੇ ਸਾਡੇ ਲੋਕਾਂ ਦੇ ਅੰਦਰ ਇਹ ਗੱਲ ਘਰ ਕਰ ਗਈ ਹੈ ਕਿ ਕੇਜਰੀਵਾਲ ਚਾਹੇ ਕਿਸੇ ਵੀ ਗੱਲ ਨੂੰ ਕਹਿ ਦੇਵੇ ਉਹਦੀ ਆਪਾਂ ਜੈ ਜੈਕਾਰ ਹੀ ਕਰਨੀ। ਇਹ ਅੰਨੇ ਭਗਤ ਭੇਡਾਂ ਵਾਂਗੂ ਬਣੇ ਹੋਏ ਜਿਹੜੇ ਲੋਕ ਨੇ, ਇਹ ਪੰਜਾਬ ਦੀ ਇੱਕ ਤਰੀਕੇ ਨਾਲ ਉਸੇ ਤਰੀਕੇ ਦੀ ਤਬਾਹੀ ਨੂੰ ਲਿਖ ਰਹੇ ਨੇ ਜਿਹੋ ਜਿਹੀ ਤਬਾਹੀ KPS ਗਿੱਲ ਮੌਕੇ ਹੋਈ ਸੀ। ਉਹ ਵੀ ਇਹੀ ਕਹਿੰਦਾ ਸੀ ਕਿ ਹਿੰਦੂਆਂ ਦੇ ਦਾਬੇ ਦਾ, ਗਲਵੇ ਦਾ ਇਹਨਾਂ ਨੂੰ ਦੁੱਖ ਸੀਗਾ। ਤੇ ਕੁਛ ਉਹੋ ਜਿਹੀਆਂ ਹੀ ਖੇਡਾਂ ਜਿਹੜੀਆਂ ਨੇ ਹੁਣ ਕੇਜਰੀਵਾਲ ਵਰਤਾਰਾ ਉਹ ਖੇਡ ਰਿਹਾ। ਸੋ ਮੈਂ ਆਪਣੇ ਇਸ ਸਾਰੀ ਚਰਚਾ ਨੂੰ ਇਸ ਗੱਲ 'ਚ ਸਮੇਟਦਾ ਕਿ ਠੀਕ ਆ, ਆਪਾਂ ਪੰਜਾਬ ਦੇ ਵਿੱਚ ਜਦੋਂ ਵੋਟਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਬਾਦਲ ਦਲ ਤੋਂ ਜਾਂ ਕਾਂਗਰਸ ਤੋਂ ਕੋਈ ਆਸ ਨਹੀਂ ਹੈ। ਪਰ ਜਿਹੜੀ ਧਿਰ ਅਸੀਂ ਜਿਹਦੇ ਉੱਤੇ ਲੱਟੂ ਹੋਏ ਫਿਰਦੇ ਆ ਉਹਦੇ ਬਾਰੇ ਵੀ ਕਦੇ ਸੋਚ ਲਈਏ ਕਿ ਇਹਦੇ ਪੱਲੇ ਕੀ ਆ ਤੇ ਸਾਡਾ ਕੀ ਹਸ਼ਰ ਕਰੂਗਾ। ਸਰਕਾਰ ਬਣਨ ਤੋਂ ਬਾਅਦ ਜੋ ਕੁਝ ਕਰੇਗਾ ਉਹ ਤਾਂ ਬਾਅਦ ਦੀ ਗੱਲ ਆ, ਪਰ ਜੋ ਕੁਝ ਪਹਿਲਾਂ ਹੋ ਰਿਹਾ ਉਹ ਬੜਾ ਖਤਰਨਾਕ ਹੈ। ਇਸ ਖਤਰਨਾਕਤਾ ਨੂੰ ਕਿਵੇਂ ਸਮਝੀਏ, ਕਿਵੇਂ ਸਮਝਾਈਏ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿਸੇ ਮਰੀਜ਼ ਨੂੰ ਉਹਦੀ ਬਿਮਾਰੀ ਦਾ ਅਹਿਸਾਸ ਕਰਾਉਣ ਦੇ ਲਈ ਵੀ ਚਰਚਾ ਕਰਨੀ ਪਵੇ, ਜਦੋਂ ਕਿਸੇ ਕੌਮ ਨੂੰ ਇਹ ਦੱਸਣ ਲਈ ਕਿ ਤੇਰਾ ਦੋਸਤ ਨਹੀਂ ਤੇਰਾ ਦੁਸ਼ਮਣ ਆ, ਇਹ ਤੇ ਜ਼ੋਰ ਲਾਉਣਾ ਪਵੇ, ਉਦੋਂ ਬੜੀ ਔਖ ਹੁੰਦੀ ਹੈ। ਤੇ ਇਹ ਔਖ ਅਸੀਂ ਸਾਰੇ ਹੰਢਾ ਰਹੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ ਉੱਤੇ, ਕੋਈ ਚੱਜ ਹਾਲ ਦੀ ਗੱਲ ਸਾਹਮਣੇ ਆਵੇ। ਬਾਕੀ ਕੱਲ ਫਿਰ ਮਿਲਾਂਗੇ, ਅੱਜ ਲਈ ਇੰਨੇ ਕਾਫੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।